ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਉਹ ਪ੍ਰੋਗਰਾਮ ਜਿਹੜਾ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਜਿਹੜਾ ਉਹ ਮੈਂ ਲੈ ਕੇ ਹਾਜ਼ਰ ਹੋਇਆ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜਿਹੜੀ ਆ ਉਹ ਆਪਾਂ ਗੱਲਬਾਤ ਆ ਉਹ ਕਰਵਾਵਾਂਗੇ ਡਾਕਟਰ ਪੰਕਜ ਵਿਜ ਉਹਨਾਂ ਦੇ ਨਾਲ। ਸੋ ਡਾਕਟਰ ਪੰਕਜ ਵਿਜ ਲੰਮੇ ਸਮੇਂ ਤੋਂ ਕੈਲੀਫੋਰਨੀਆ ਦੇ ਵਿੱਚ ਜਿਹੜੇ ਆ ਉਹ ਫਿਜ਼ੀਸ਼ੀਅਨ ਦੇ ਤੌਰ ਦੇ ਉੱਤੇ ਜਿਹੜੇ ਉਹ ਕੰਮ ਕਰਦੇ ਆ ਰਹੇ ਆ। ਪਲੈਜ਼ੈਂਟਨ ਕੈਲੀਫੋਰਨੀਆ ਦੇ ਵਿੱਚ ਇਹ ਕੰਮ ਕਰ ਰਹੇ ਨੇ ਅਤੇ ਅੱਜ ਕੈਲੀਫੋਰਨੀਆ ਪਬਲਿਕ ਹੈਲਥ ਡਿਪਾਰਟਮੈਂਟ ਦੇ ਲਈ ਵੀ ਇਹ ਗੱਲਬਾਤ ਕਰਨਗੇ ਅਤੇ ਆਪਾਂ ਨੂੰ ਕੋਵਿਡ-19 ਉਸ ਦੇ ਬਾਰੇ ਅਤੇ ਜਿਹੜੀ ਵੈਕਸੀਨੇਸ਼ਨ ਐਫਰਟ ਜਿਹੜਾ ਇਸ ਟਾਈਮ ਚੱਲ ਰਿਹਾ ਕੈਲੀਫੋਰਨੀਆ ਦੇ ਵਿੱਚ ਅਤੇ ਨੇਸ਼ਨ ਵਾਈਡ ਉਸ ਦੇ ਬਾਰੇ ਵੀ ਜਿਹੜੀ ਉਹ ਆਪਾਂ ਨੂੰ ਜਾਣਕਾਰੀ ਦੇਣਗੇ। ਡਾਕਟਰ ਪੰਕਜ ਵਿਜ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਇਟਸ ਪਲੇਜ਼ਰ ਟੂ ਬੀ ਹੇਅਰ। ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਥੋੜੀ ਜਿਹੀ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਜੀ ਥੈਂਕ ਯੂ ਸੋ ਮਚ, ਬਹੁਤ ਬਹੁਤ ਧੰਨਵਾਦ ਮੈਨੂੰ ਬੁਲਾਉਣ ਵਾਸਤੇ। ਜੀ ਬਿਲਕੁਲ। ਸੋ ਸਾਡਾ ਡਾਕਟਰ ਵਿਜ ਨੂੰ ਲਿਆਉਣ ਦਾ ਮਕਸਦ ਇਹੀ ਆ ਵੀ ਕਿਉਂਕਿ ਇੱਕ ਸੀਨੀਅਰ ਲੈਵਲ ਦੇ ਇਹ ਡਾਕਟਰ ਨੇ ਅਤੇ ਆਪਾਂ ਪੰਜਾਬੀ ਜਿਹੜੇ ਡਾਕਟਰ ਆ ਉਹਨਾਂ ਦੇ ਨਾਲ ਗੱਲ ਕਰਨਾ ਚਾਹੁੰਦੇ ਹਾਂ ਤਾਂ ਜੋ ਆਪਣੀ ਜਿਹੜੀ ਕਮਿਊਨਿਟੀ ਆ ਉਹਨਾਂ ਨੂੰ ਆਪਾਂ ਕੋਵਿਡ ਦੇ ਬਾਰੇ ਜਿਹੜਾ ਆ ਆਗਾਹ ਕਰ ਸਕੀਏ ਕੀ ਕੁਛ ਰਾਈਟ ਨਾਓ ਜਿਹੜਾ ਇਸ ਦੇ ਵਿੱਚ ਚੱਲ ਰਿਹਾ ਆ ਵੈਕਸੀਨੇਸ਼ਨ ਐਫਰਟਸ ਦੇ ਵਿੱਚ ਅਤੇ ਪੰਜਾਬੀ ਦੇ ਵਿੱਚ ਤੁਹਾਨੂੰ ਜਿਹੜੀ ਆ ਉਹ ਆਪਾਂ ਜਾਣਕਾਰੀ ਇਸ ਦੇ ਵਿੱਚ ਵੱਧ ਤੋਂ ਵੱਧ ਜਿਹੜੀ ਉਹ ਦੇ ਸਕੀਏ। ਸੋ ਡਾਕਟਰ ਵਿਜ ਪਿਛਲੇ 1 ਸਾਲ ਤੋਂ ਤਕਰੀਬਨ ਆਪਾਂ ਕੋਵਿਡ ਦੇ ਨਾਲ ਜਿਹੜਾ ਆ ਉਹ ਜੂਝ ਰਹੇ ਹਾਂ। ਸੋ ਬਤੌਰ ਡਾਕਟਰ ਤੁਹਾਡਾ 1 ਸਾਲ ਦਾ ਜਿਹੜਾ ਉਹ ਕੀ ਇਸ ਕੋਵਿਡ ਦੇ ਨਾਲ ਲੜਨ ਦਾ ਜਿਹੜਾ ਐਕਸਪੀਰੀਅੰਸ ਰਿਹਾ ਹੈ? ਬਹੁਤ ਔਖਾ ਟਾਈਮ ਸੀ ਭਾਜੀ, ਬਹੁਤ ਔਖਾ ਸਾਲ ਨਿਕਲਿਆ ਵਰਲਡ ਵਾਈਡ। ਇੱਥੇ US ਦੇ ਵਿੱਚ ਕੈਲੀਫੋਰਨੀਆ ਤੋਂ ਲੈ ਕੇ ਇੰਡੀਆ ਕਿਤੇ ਵੀ ਗੱਲ ਕਰੋ ਇਹ ਹਰ ਜਗ੍ਹਾ ਨਿਊਜ਼ ਤੇ ਆਉਂਦਾ ਹੈ। ਹਰ ਬੰਦੇ ਨੂੰ ਇਸੇ ਗੱਲ ਦੀ ਫਿਕਰ ਹੈ ਤੇ ਬਹੁਤ ਲੋਕ ਬਿਮਾਰ ਹੋਏ। ਸਾਰੇ ਅਸੀਂ ਜਾਣਦੇ ਕਿਸੇ ਨਾ ਕਿਸੇ ਨੂੰ ਆਪਣੀ ਫੈਮਿਲੀ ਵਿੱਚ ਆਪਣੇ ਫਰੈਂਡਸ ਦੇ ਸਰਕਲ ਵਿੱਚ ਜਿਹਨੂੰ ਇਹ ਬਿਮਾਰੀ ਹੋ ਚੁੱਕੀ ਹੈ ਤੇ ਇਹਨੇ ਬਹੁਤ ਪਰੇਸ਼ਾਨ ਕੀਤਾ ਤੇ ਸਾਰਾ ਹੈਲਥ ਕੇਅਰ ਸਿਸਟਮ, ਸਾਰੇ ਹਸਪੀਟਲਸ, ਨਰਸਿਸ, ਡਾਕਟਰਸ, ਹਰ ਜਗ੍ਹਾ ਬਸ ਇਸੇ ਨੇ ਹਾਵੀ ਹੋਇਆ ਪਿਆ। 1 ਸਾਲ ਤੋਂ ਬੜਾ ਬਿਜ਼ੀ ਸਾਲ ਨਿਕਲਿਆ ਤੇ ਅਸੀਂ ਤੇ ਬੜਾ ਸ਼ੁਕਰ ਮਨਾ ਰਹੇ ਹਾਂ ਕਿ ਚਲੋ ਵੈਕਸੀਨ ਆਈ ਹੈ ਤੇ ਬਿਗਿਨਿੰਗ ਆਫ ਦਾ ਐਂਡ ਜਿਹਨੂੰ ਕਹਿੰਦੇ ਕਿ ਚਲੋ ਹੁਣ ਜਿਹੜਾ ਇਹਦਾ ਖਾਤਮਾ ਹੈ, ਖਾਤਮੇ ਦੀ ਸ਼ੁਰੂਆਤ ਤੇ ਹੋਈ ਹੈ। ਟਾਈਮ ਲੱਗੇਗਾ ਹਾਲੇ ਵੀ, ਇਹ ਨਹੀਂ ਕਿ ਚਲੋ ਜੀ ਸਭ ਵਧੀਆ ਹੋ ਗਿਆ ਓਵਰਨਾਈਟ, ਪਰ ਐਟਲੀਸਟ ਸ਼ੁਰੂ ਹੋਇਆ ਕੁਝ ਕੰਮ। ਹੁਣ ਇਹ ਖਾਤਮਾ ਹੁੰਦੇ ਹੁੰਦੇ ਹੋਰ ਸ਼ਾਇਦ 1 ਸਾਲ ਲੱਗ ਜਾਏ ਪਰ ਐਟਲੀਸਟ ਆਪਾਂ ਉਸ ਪਾਸੇ ਵੱਲ ਨੂੰ ਤੁਰ ਪਏ ਹਾਂ ਵੀ ਆਪਾਂ ਇਸ ਨੂੰ ਜਿਹੜਾ ਉਹ ਖ਼ਤਮ ਕਰ ਸਕੀਏ। ਜੀ ਬਿਲਕੁਲ। ਸੋ ਜਿੱਦਾਂ ਸ਼ੁਰੂਆਤ ਦੇ ਵਿੱਚ ਸੀਗਾ ਇਹ ਬਹੁਤ ਇੱਕ ਅਨਨੋਨ ਸੀਗਾ ਵੀ ਇਹ ਵਾਇਰਸ ਦੇ ਨਾਲ ਕਿੱਦਾਂ ਲੜਨਾ ਆ। ਹਸਪਤਾਲਾਂ 'ਚ ਲੋਕ ਦਾਖਲ ਹੋ ਰਹੇ ਸੀ ਧੜਾ ਧੜ, ਬਟ ਆਫਟਰ ਅ ਸਰਟਨ ਮੰਥਸ ਡਾਕਟਰਸ ਨੂੰ, ਪ੍ਰੈਕਟੀਸ਼ਨਰਸ ਨੂੰ ਪਤਾ ਲੱਗਣ ਲੱਗ ਗਿਆ ਵੀ ਚੱਲ ਆਪਾਂ ਇਹਨੂੰ ਇੱਦਾਂ ਕਰਦੇ ਹਾਂ ਇੱਦਾਂ ਕਰਦੇ ਹਾਂ। ਸੋ ਮੇਜਰ ਡਿਫੀਕਲਟੀਜ਼ ਜਿਹੜੀਆਂ ਜੇ ਸ਼ੁਰੂਆਤ ਦੇ ਵਿੱਚ ਆਪਾਂ ਦੇਖੀਏ ਤਾਂ ਕੀ ਇਸ ਦੇ ਪੱਖ ਤੋਂ ਜਿਹੜੀਆਂ ਤੁਹਾਨੂੰ ਰਹੀਆਂ? ਓਬਵੀਅਸਲੀ ਅਨਨੋਨ ਇੱਕ ਫੈਕਟਰ ਤਾਂ ਜਿਹੜਾ ਉਹ ਸੀਗਾ ਹੀ ਸੀਗਾ। ਉਹੀ ਸਭ ਤੋਂ ਵੱਡੀ ਗੱਲ ਹੈ ਕਿ ਬਿਲਕੁਲ ਅਨਨੋਨ ਚੀਜ਼ ਸੀਗੀ। ਡਰ ਸੀਗਾ ਸਭ ਨੂੰ, ਕਿਸੇ ਨੂੰ ਪਤਾ ਨਹੀਂ ਸੀ ਕਿ ਐਗਜ਼ੈਕਟਲੀ ਕਿੱਦਾਂ ਫੈਲਦਾ ਪਿਆ। ਪਤਾ ਨਹੀਂ, ਫਲ ਸਬਜ਼ੀਆਂ ਵੀ ਧੋਣੀਆਂ, ਕਈ ਲੋਕ ਬਲੀਚ ਨਾਲ ਧੋਂਦੇ ਸੀ ਆਲੂ, ਸੇਬ, ਕੇਲੇ, ਤੇ ਕਿੱਦਾਂ ਸਪਰੈਡ ਹੋਣਾ ਇਹ ਨਹੀਂ ਸੀ ਪਤਾ। ਸੋ ਕਿੱਦਾਂ ਬਚਣਾ ਹੈ ਕਿਸੇ ਨੂੰ ਇਹ ਨਹੀਂ ਸੀ ਪਤਾ। ਹਸਪਤਾਲਾਂ 'ਚ ਵੀ ਨਵੀਂ ਬਿਲਕੁਲ ਬਿਮਾਰੀ ਹੈ, ਕਿਸ ਸਿਸਟਮ ਨੂੰ, ਕਿਹੜੇ ਸਰੀਰ ਦੇ ਅੰਗ ਨੂੰ ਅਫੈਕਟ ਕਰ ਰਹੀ ਹੈ ਇਹ ਵੀ ਸਾਨੂੰ ਨਹੀਂ ਸੀ ਪਤਾ, ਤੇ ਕਿੱਦਾਂ ਮੈਨੇਜ ਕਰਨਾ ਹੈ ਪੇਸ਼ੈਂਟ ਨੂੰ ਇਹ ਵੀ ਕਿਸੇ ਨੂੰ ਨਹੀਂ ਸੀ ਪਤਾ। ਸੋ ਸਭ ਨੂੰ ਵੈਂਟੀਲੇਟਰ ਤੇ ਲਗਾਏ ਜਾ ਰਹੇ ਸੀ ਜਾਂ ਹਾਈ ਲੈਵਲਸ ਆਫ ਆਕਸੀਜਨ ਤੇ ਪਾ ਰਹੇ ਸੀ ਤੇ ਬਹੁਤ ਲੋਕਾਂ ਨੂੰ ਉਹਦੀ ਜ਼ਰੂਰਤ ਨਹੀਂ ਸੀ। ਫਿਰ ਉਹਦੇ ਕਾਰਨ ਹਸਪਤਾਲ ਭਰਦੇ ਗਏ, ਵੈਂਟੀਲੇਟਰ ਬੈੱਡ ਨਹੀਂ ਸੀਗੇ ਤੇ ਕਾਫੀ ਜ਼ਿਆਦਾ ਮੈਸ ਬਣੀ। ਪਰ ਹੁਣ ਨੋਨ ਚੀਜ਼ ਹੋ ਗਈ ਹੈ ਤੇ ਕਿੰਨੇ ਮਿਲੀਅਨਸ ਆਫ ਪੀਪਲ ਵਰਲਡ ਵਾਈਡ। ਸੋ ਇਨਫੋਰਮੇਸ਼ਨ ਜਿਹੜੀ ਸ਼ੇਅਰ ਹੁੰਦੀ ਹੈ ਸਾਰੀ ਦੁਨੀਆ ਦੇ ਵਿੱਚ, ਸਾਨੂੰ ਪਤਾ ਲੱਗਦਾ ਅੱਛਾ ਫਲਾਣੇ ਦੇਸ਼ ਵਿੱਚ ਇੱਦਾਂ ਕਰ ਰਹੇ। ਸੋ ਫਟਾਫਟ ਹੁਣ ਬਿਕੋਜ਼ ਆਫ ਇੰਟਰਨੈਟ ਐਵਰੀਬਾਡੀ ਸ਼ੇਅਰਸ, ਲੋਕਾਂ ਨੂੰ ਪਤਾ ਲੱਗਦਾ ਅੱਛਾ ਇੱਦਾਂ ਕਰ ਸਕਦੇ। ਜਿੱਦਾਂ ਹੁਣ ਮੈਜੋਰਿਟੀ ਮੋਰ ਦੈਨ 95, 90 ਮੇਬੀ 98% ਜਿਹੜੇ ਪੇਸ਼ੈਂਟ ਹੈ ਉਹਨਾਂ ਨੂੰ ਅਸੀਂ ਘਰੇ 'ਚ ਹੀ ਮੈਨੇਜ ਕਰਨੇ ਆ। ਉਹ ਬੈਟਰ, ਮੋਰ ਸੇਫ ਹੈਗਾ। ਸੋ 2-4% ਹੈਗੇ ਜਿਹਨਾਂ ਨੂੰ ਹਸਪਤਾਲ 'ਚ ਜਾਣ ਦੀ ਜ਼ਰੂਰਤ ਹੈਗੀ ਹੈ ਜੀ, ਉਹ ਵੀ ਵੈਂਟੀਲੇਟਰ ਤੇ ਪਾਉਣ ਦੀ ਲੋੜ ਨਹੀਂ ਹੈ। ਹੋਰ ਜਿੱਦਾਂ ਪਤਾ ਲੱਗਾ ਕਿ ਕਿਸੇ ਨੂੰ ਢਿੱਡ ਦੇ ਬਲ ਜਿੱਦਾਂ ਲਟਾਓ ਤੇ ਲੰਗਸ ਵਿੱਚ ਜ਼ਿਆਦਾ ਹਵਾ ਆਸਾਨੀ ਨਾਲ ਭਰ ਸਕਦੀ ਹੈ। ਜੇ ਪਿੱਠ ਦੇ ਬਲ ਕੋਈ ਲੇਟਿਆ ਤੇ ਉਹਦੇ ਲੰਗ ਛੇਤੀ ਪਾਣੀ ਨਾਲ ਭਰੇ ਜਾਣਗੇ। ਇਸ ਤਰ੍ਹਾਂ ਦੀਆਂ ਚੀਜ਼ਾਂ ਨਵੀਆਂ ਪਤਾ ਲੱਗੀਆਂ। ਦਵਾਈਆਂ ਕਿੰਨੀਆਂ ਟੈਸਟ ਹੋਈਆਂ, ਪਤਾ ਲੱਗਾ ਕਿ ਨਹੀਂ ਕੰਮ ਕਰਦਾ। ਜਿੱਦਾਂ ਪਹਿਲੇ ਕਹਿੰਦੇ ਸੀ
ਉਹ ਜੀ ਮਲੇਰੀਆ ਦੀਆਂ ਗੋਲੀਆਂ ਨਾਲ ਠੀਕ ਹੋ ਜਾਏਗਾ, ਕਲੀਨ ਖਵਾ ਦਿਓ ਕਲੋਰੋਕੁਈਨ। ਜੀ। ਹਾਂ, ਉਹ ਸਭ ਉਹ ਕੁਛ ਨਹੀਂ ਸੀਗਾ। ਹੋਰ ਇਸ ਤਰ੍ਹਾਂ ਕਈ ਚੀਜ਼ਾਂ ਟੈਸਟ ਹੋਈਆਂ ਤੇ ਪਤਾ ਲੱਗਾ ਕਿ ਕੰਮ ਕਰਦੀਆਂ ਜਾਂ ਨਹੀਂ ਕਰਦੀਆਂ। ਜੀ ਸੋ ਸੋ ਬੇਸਿਕਲੀ ਇਟਸ ਲਾਈਕ ਆਪਾਂ ਨੂੰ ਖੁਦ ਨੂੰ ਜ਼ਿਆਦਾ ਇਸ ਨੂੰ ਜਿਹੜਾ ਮੈਨੇਜ ਕਰਨ ਦਾ ਹੈਗਾ, ਕਿਉਂਕਿ ਦਵਾਈ ਤਾਂ ਆਪਣੇ ਕੋਲ ਇਸ ਦੀ ਨਹੀਂ ਹੈਗੀ ਹੈ, ਜੇ ਸਿਰਫ ਰੋਕਥਾਮ ਦੇ ਲਈ ਟੀਕਾਕਰਨ ਵੈਕਸੀਨੇਸ਼ਨ ਹੀ ਜਿਹੜਾ ਉਹ ਆਇਆ ਹੈਗਾ ਆ। ਹਾਂ, ਕੋਈ ਐਸਾ ਜਿਹਦੀ ਸਪੈਸੀਫਿਕ ਦਵਾਈ ਨਹੀਂ ਹੈਗੀ। ਕੁਝ ਐਂਟੀਵਾਇਰਲ ਹੈਗੇ, ਰੈਮਡੇਸਿਵੀਰ ਜਿੱਦਾਂ ਹੈਗੀ ਹੈ, ਉਹ ਵੀ ਕਿਸੇ ਕਿਸੇ ਖਾਸ ਜਗ੍ਹਾ ਤੇ ਖਾਸ ਪੇਸ਼ੈਂਟ ਨੂੰ ਫਾਇਦਾ ਕਰਦੀ ਹੈ। ਬਟ ਯੂ ਆਰ ਐਬਸੋਲੂਟਲੀ ਰਾਈਟ, ਮੋਸਟਲੀ ਇਹਦੀ ਇਹੀ ਇਲਾਜ ਘਰ ਦੇ ਅੰਦਰ ਆਪ ਨੂੰ ਹੀ ਕਰਨਾ ਹੈ। ਜੋ ਸਿੰਪਟਮ ਹੈਗੇ ਮੈਨੇਜ ਕਰੋ, ਕਿਸੇ ਨੂੰ ਬੁਖਾਰ ਹੈਗਾ ਜਾਂ ਖਾਂਸੀ ਹੈਗੀ ਹੈ ਜਾਂ ਨੱਕ ਬੰਦ ਹੈ, ਉਹ ਸਾਰੇ ਸਿੰਪਟਮ ਮੈਨੇਜ ਕਰਕੇ ਤੇ ਅੱਛੀ ਖੁਰਾਕ ਖਾ ਕੇ ਖੂਬ ਪਾਣੀ ਪੀਓ, ਰੈਸਟ ਕਰੋ ਤੇ ਜਨਰਲੀ ਬੰਦਾ ਠੀਕ ਹੀ ਹੋ ਜਾਂਦਾ। ਜਿਹੜੇ ਪਹਿਲੇ ਹੀ ਬਿਮਾਰ ਨੇ ਵਿਚਾਰੇ, ਜਿਹੜੇ ਬਜ਼ੁਰਗ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਡਰ ਹੈਗਾ। ਤੇ ਉਹ ਤਾਂ ਹੀ ਹੁਣ ਬਹੁਤ ਅੱਛੀ ਗੱਲ ਹੈ ਕਿ ਵੈਕਸੀਨ ਹੁਣ 65 ਪਲੱਸ ਤੋਂ ਲੈ ਕੇ ਸਭ ਲਈ ਕੈਲੀਫੋਰਨੀਆ ਵਿੱਚ ਉਪਲਬਧ ਕੀਤੀ ਗਈ ਹੈ ਤੇ ਅਵੇਲੇਬਲ ਹੈਗੀ ਹੈ ਕਾਉਂਟੀਜ਼ ਦੇ ਥਰੂ। ਜੀ ਸੋ ਸਭ ਤੋਂ ਵੱਡਾ ਸਾਡਾ ਮੈਸੇਜ ਤੇ ਅੱਜ ਇਹ ਸ਼ੋਅ ਦਾ ਹੋਣਾ ਚਾਹੀਦਾ ਹੈ ਕਿ ਜਿਹੜੇ ਵੀ ਸਾਡੇ ਬਜ਼ੁਰਗ ਹੈਗੇ ਨੇ 65 ਪਲੱਸ, ਇਨ ਐਡੀਸ਼ਨ ਟੂ ਹੈਲਥ ਕੇਅਰ ਵਰਕਰਸ, ਡਾਕਟਰਸ, ਨਰਸਿਸ, ਜਿਹੜਾ ਵੀ ਕੋਈ ਨਰਸਿੰਗ ਹੋਮ ਵਿੱਚ ਕੰਮ ਕਰਦੇ ਆ, ਉਹਨਾਂ ਦੇ ਇਲਾਵਾ 65 ਤੋਂ ਉੱਪਰ ਵਾਲੇ ਜਲਦੀ ਤੋਂ ਜਲਦੀ ਆਪਣੀ ਕਾਉਂਟੀ ਤੋਂ ਸੰਪਰਕ ਕਰਕੇ ਤੇ ਵੈਕਸੀਨ ਦਾ ਫਾਇਦਾ ਉਠਾਉਣ। ਇਹ ਮੁਫਤ ਮਿਲੇਗੀ, ਕੋਈ ਓਕੇ ਚਾਰਜ ਨਹੀਂ ਹੈਗਾ ਓਕੇ ਤੇ ਯਾ ਸੋ ਨਹੀਂ ਬਹੁਤ ਵਧੀਆ ਆ। ਸੋ ਇਹ ਡਾਕਟਰ ਜਿਹੜੀ ਵੈਕਸੀਨਸ ਆ, ਦੋ ਵੈਕਸੀਨਸ ਆ ਜਿਹੜੀਆਂ ਰਾਈਟ ਨਾਓ ਅਮਰੀਕਾ ਜਿਹੜੀਆਂ ਐਮਰਜੈਂਸੀ ਯੂਜ਼ ਦੇ ਲਈ ਇਹਨਾਂ ਨੇ ਅਪਰੂਵ ਕੀਤੀਆਂ, ਫਾਈਜ਼ਰ ਵਾਲੀ ਆ ਤੇ ਮੋਡਰਨਾ ਵਾਲੀ ਆ। ਕਾਫੀ ਇਸ ਨੂੰ ਲੈ ਕੇ ਆਪਾਂ ਸਵਾਲ ਦੇਖ ਰਹੇ ਹਾਂ, ਕੋਈ ਕਹਿੰਦਾ ਫਾਈਜ਼ਰ ਚੰਗੀ ਆ ਜਾਂ ਕੋਈ ਕਹਿੰਦਾ ਮੋਡਰਨਾ ਆ। ਦੇ ਆਰ ਜਸਟ ਸਪੈਕੂਲੇਸ਼ਨਸ ਵੀ ਹੁੰਦੀਆਂ ਇਹਨਾਂ ਦੇ ਪ੍ਰਤੀ ਵੀ ਇਹਨੇ ਆਹ ਕਰ ਦੇਣਾ, ਇਹਨੇ ਉਹ ਕਰ ਦੇਣਾ। ਸੋ ਜਿਹੜੀਆਂ ਕਾਉਂਟੀਜ਼ ਦੇ ਥਰੂ ਕੈਲੀਫੋਰਨੀਆ ਦੇ ਵਿੱਚ ਦਿੱਤੀਆਂ ਜਾ ਰਹੀਆਂ, ਇਹ ਮਿਕਸ ਐਂਡ ਮੈਚ ਆ ਜਾਂ ਇੱਕ ਕੰਪਨੀ ਦੀਆਂ ਜ਼ਿਆਦਾ ਜਿਹੜੀਆਂ ਉਹ ਲੱਗ ਰਹੀਆਂ ਨੇ ਵੈਕਸੀਨਸ? ਭਾਜੀ ਹਾਲੇ ਤੇ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਛੇਤੀ ਤੋਂ ਛੇਤੀ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਵੈਕਸੀਨ ਆ ਸਕਣ ਓਕੇ ਤੇ ਦਿੱਤੀਆਂ ਜਾਣ, ਉਹ ਸਭ ਤੋਂ ਵੱਡੀ ਪ੍ਰਾਇੋਰਟੀ ਹੈਗੀ ਹੈ। ਓਕੇ ਸੋ ਵੱਡੀ ਗੱਲ ਦੀ ਛੋਟੀ ਗੱਲ ਇਹ ਬਣਦੀ ਹੈ ਕਿ ਤੁਸੀਂ ਜਦੋਂ ਉੱਥੇ ਪਹੁੰਚਦੇ ਹੋ, ਜਿਹੜੀ ਉਹ ਦੇ ਰਹੇ ਹੈ, ਫਾਈਜ਼ਰ ਵਾਲੀ ਦੇ ਰਹੇ, ਮੋਡਰਨਾ ਵਾਲੀ ਦੇ ਰਹੇ ਹੈ, ਜਿਹੜੀ ਵੀ ਮਿਲ ਰਹੀ ਹੈ ਲਵਾ ਉਹੀ ਲਓ। ਬੈਸਟ ਹੈ। ਠੀਕ ਹੈ ਛੇਤੀ ਤੋਂ ਛੇਤੀ ਉਹਨੂੰ ਲੈ ਲਓ। ਮੈਂ ਲਈ ਸੀ ਮੋਡਰਨਾ ਵਾਲੀ, ਲਈ ਸੀ ਪਹਿਲੀ ਡੋਜ਼ ਓਕੇ ਮੈਨੂੰ 23 ਦਸੰਬਰ ਨੂੰ ਮਿਲੀ ਸੀ ਠੀਕ ਹੈ ਤੇ ਅਗਲੀ ਡੋਜ਼ ਹੁਣ ਮੈਂ ਜਾਣਾ ਬੁੱਧਵਾਰ ਨੂੰ ਠੀਕ ਹੈ ਸੈਕੰਡ ਡੋਜ਼। ਪਰ ਠੀਕ ਹੈ ਮੇਰੇ ਬਹੁਤ ਸਾਰੇ ਦੋਸਤਾਂ ਨੂੰ ਦੂਜੀ ਫਾਈਜ਼ਰ ਵਾਲੀ ਵੀ ਮਿਲੀ ਹੈ, ਉਹ ਵੀ ਓਕੇ ਠੀਕ ਹੈ। ਕੋਈ ਠੀਕ ਹੈ ਇਹਦੇ ਚ ਕੋਈ ਗੱਲ ਨਹੀਂ, ਕੋਈ ਹਾਂ ਫਰਕ ਜਾਂ ਨਹੀਂ ਹੈਗਾ। ਹਾਂਜੀ। ਸੋ ਜਿਹੜੀ ਕਿਉਂਕਿ ਮਿਲਦੀ ਹੈ ਆਪਾਂ ਫਟਾਫਟ ਛੇਤੀ ਤੋਂ ਛੇਤੀ ਲਓ। ਜੀ ਬਿਲਕੁਲ, ਕਿਉਂਕਿ ਆਪਾਂ ਦੇਖਿਆ ਐਫੀਕੇਸੀ ਦੋਨਾਂ ਦੀ ਜਿਹੜੀ 90% ਤੋਂ ਜਿਹੜੀ ਉੱਤੇ ਹੈ 95% ਤੱਕ ਜਿਹੜੀ ਇਸ ਦੀ ਐਫੀਕੇਸੀ ਹਾਂਜੀ ਜਿਹੜੀ ਉਹ ਹੈਗੀ ਆ। ਸੋ ਬਿਲਕੁਲ, ਸੋ ਇਹ ਜ਼ਰੂਰੀ ਆ ਵੀ ਜਿਹੜੀ ਜਲਦ ਤੋਂ ਜਲਦ ਜਦੋਂ ਲੱਗਦੀ ਆ। ਡਾਕਟਰ ਵਿਜ, ਤੁਸੀਂ ਕਿਹਾ ਵੀ ਜਿਹੜੇ 65 ਤੋਂ ਉੱਤੇ ਆ ਉਹ ਤੁਰੰਤ ਆਪਣੀ ਕਾਉਂਟੀਜ਼ ਦੇ ਨਾਲ ਕਾਂਟੈਕਟ ਕਰਨ। ਸੋ ਕਾਂਟੈਕਟ ਕਰਨ ਦੇ ਲਈ ਡੂ ਦੇ ਨੀਡ ਟੂ ਕਾਲ ਦੈਮ? ਕਿੱਦਾਂ ਜਿਹੜਾ ਉਹ ਆਪਣੀ ਕਾਉਂਟੀਜ਼ ਨੂੰ ਕਾਂਟੈਕਟ ਕਰਕੇ ਜਾ ਸਕਦੇ ਆ, ਜਾਂ ਜਿਹੜੇ ਉੱਥੇ ਉਹਨਾਂ ਦੇ ਹਸਪੀਟਲਸ ਆ ਉੱਥੇ ਜਾ ਕੇ ਉਹਨਾਂ ਨਾਲ ਕਾਂਟੈਕਟ ਕਰਨ? ਕਿੱਦਾਂ ਜਿਹੜਾ ਉਹਨਾਂ ਨੇ ਕਰਨਾ ਹੈ ਕਾਂਟੈਕਟ? ਨਹੀਂ, ਸਭ ਤੋਂ ਆਸਾਨ ਤਰੀਕਾ ਤੇ ਇੰਟਰਨੈਟ ਤੇ ਹੈਗਾ। ਸਭ ਕੋਲ ਅੱਜ ਕੱਲ ਜੀ ਕੰਪਿਊਟਰ ਹੈਗੇ ਨੇ ਤੇ ਆਪਣਾ ਜਾਂ ਆਪਣੇ ਫੋਨ ਤੇ ਜੋ ਵੀ ਵੈਬਸਾਈਟ ਹੈਗੀ ਤੁਹਾਡੀ ਕਾਉਂਟੀ ਦੀ, ਜਿੱਦਾਂ ਇੱਥੇ ਮੇਰੀ ਕੰਟਰਾ ਕੋਸਟਾ county.gov ਹੈਗੀ ਹੈ ਸਾਡੀ, ਜਾਂ ਓਕੇ ਐਲਾਮੀਡਾ ਕਾਉਂਟੀ alameda.gov ਹੋਏਗੀ ਜਿੱਥੇ ਤੁਸੀਂ ਹੈਗੇ ਹੋ, ਮਿਲਪੀਟਰਸ। ਜੀ ਉਹ ਬੈਸਟ ਜਾਂ ਗੂਗਲ ਕਰਕੇ ਦੇਖ ਲਓ ਜਿਹੜੀ ਵੀ ਤੁਸੀਂ ਕਾਉਂਟੀ ਵਿੱਚ ਹੈਗੇ ਹੋ, ਸੈਨ ਵਕੀਨ ਦਾ ਜਾ ਕੇ ਵੈਬਸਾਈਟ, ਉੱਥੇ ਵੈਕਸੀਨੇਸ਼ਨ ਦਾ ਪੋਰਟਲ ਹੋਏਗਾ ਜਿੱਥੇ ਤੁਸੀਂ ਆਪਣਾ ਨਾਮ, ਐਡਰੈਸ, ਡੇਟ ਆਫ ਬਰਥ ਪਾਓਗੇ। ਡੇਟ ਆਫ ਬਰਥ ਨਾਲ ਏਜ ਸਾਬਤ ਹੋ ਜਾਂਦੀ ਹੈ ਕਿ ਬੰਦਾ 65 ਸਾਲ ਤੋਂ ਉੱਪਰ ਹੈਗਾ ਤੇ ਫਿਰ ਉਹ ਅਪਾਇੰਟਮੈਂਟਸ ਦੇ ਪੇਜ ਤੇ ਤੁਸੀਂ ਪਹੁੰਚ ਜਾਓਗੇ, ਜਾਂ ਤੁਹਾਨੂੰ ਮੈਸੇਜ ਆਏਗਾ 1-2 ਦਿਨ ਬਾਅਦ ਕਿ ਹਾਂਜੀ ਠੀਕ ਹੈ ਅਸੀਂ ਵੈਰੀਫਾਈ ਕਰ ਲਿਆ, ਤੁਸੀਂ 65 ਪਲੱਸ ਹੈਗੇ ਹੋ, ਓਕੇ ਇਹ ਸਾਡੀ ਕਾਉਂਟੀ ਦੇ ਨਾਗਰਿਕ ਹੈਗੇ ਹੋ ਤੇ ਆਹ ਅਪਾਇੰਟਮੈਂਟ ਟਾਈਮ ਹੈਗੇ। ਤੇ ਜਿਹੜਾ ਜਲਦੀ ਤੋਂ ਜਲਦੀ ਟਾਈਮ ਮਿਲਦਾ ਉਹਨੂੰ ਚੂਜ਼ ਕਰਕੇ, ਬਹੁਤ ਸਾਰੀ ਕਾਉਂਟੀਆਂ ਵਿੱਚ 7 ਡੇਜ਼ ਅ ਵੀਕ, 7 ਦਿਨ ਹਫਤੇ ਦੇ, ਸੈਟਰਡੇ ਸੰਡੇ ਦਿਨ ਰਾਤ ਲੱਗੀਆਂ ਹੋਈਆਂ ਵਿਚਾਰੀਆਂ ਨਰਸਾਂ ਦੇਣ ਦੀ ਕੋਸ਼ਿਸ਼ ਕਰ ਰਹੀਆਂ ਬਿਲਕੁਲ ਸ਼ਾਟ ਤੋਂ ਜਲਦੀ ਜਾ ਕੇ ਉਹਦਾ ਫਾਇਦਾ ਉਠਾਇਆ ਜਾਏ। ਜੀ ਸੋ ਡਾਕਟਰ ਵਿਜ, ਆਪਾਂ ਦੇਖ ਰਹੇ ਹਾਂ ਵੀ ਜਿਹੜੀ ਸੈਂਟਰਲ ਵੈਲੀ ਆ, ਚਾਹੇ ਸੈਨ ਮਕੀਨ ਕਾਉਂਟੀ ਆ, ਫਰੈਜ਼ਨੋ ਆ, ਕਰਨ ਕਾਉਂਟੀ ਆ, ਇਹ ਕਾਉਂਟੀਜ਼ ਦੇ ਵਿੱਚ ਕੋਵਿਡ ਦੇ ਕੇਸ ਬਹੁਤ ਹੀ ਐਕਸਟ੍ਰੀਮਲੀ ਜਿਹੜਾ ਆ ਉਹ ਤੇਜ਼ੀ ਦੇ ਨਾਲ ਅਲਾਰਮਿੰਗ ਰੇਟ ਦੇ ਉੱਤੇ ਜਿਹੜੇ ਉਹ ਵੱਧ ਰਹੇ ਹੈਗੇ ਆ, ਅਤੇ ਕਾਫੀ ਜ਼ਿਆਦਾ ਸਵੀਅਰਲੀ ਇੰਪੈਕਟ ਵੀ ਹੈਗਾ, ਜਿਹਦੇ ਵਿੱਚ ਆਪਣੀ ਕਮਿਊਨਿਟੀ, ਪੰਜਾਬੀ ਕਮਿਊਨਿਟੀ ਵੀ ਜਿਹੜੀ ਉਸ ਦੇ ਵਿੱਚ ਆਉਂਦੀ ਆ। ਸੋ ਲੋਕਾਂ ਦੇ ਲਈ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਵੀ ਹਾਊ ਟੂ ਕੁਆਰੰਟੀਨ, ਕਿੱਦਾਂ ਜਿਹੜੀਆਂ ਚੀਜ਼ਾਂ ਕਰਨ, ਅਤੇ ਵੈਕਸੀਨ ਦੀ ਵੇਟ ਦੇ ਲਈ ਉਹ ਕਿੱਦਾਂ ਜਿਹੜੀ ਉਹਨਾਂ ਨੂੰ ਤਿਆਰੀ ਕਰਨੀ ਚਾਹੀਦੀ ਹੈ?
ਹਾਂ ਇਹੀ ਹੈਗਾ ਜਿਹੜਾ ਅਸੀਂ ਬਾਰ-ਬਾਰ ਹੀ ਕਹਿ ਰਹੇ ਹਾਂ WWW ਰਾਈਟ, ਤਿੰਨ ਚੀਜ਼ਾਂ ਹੈਗੀਆਂ। ਵੇਅਰ ਅ ਮਾਸਕ ਪਾ ਕੇ ਰੱਖੋ। ਹੂੰ ਮਾਸਕ ਜਦੋਂ ਪਾਉਂਦੇ ਹੋ ਤੇ ਨੱਕ ਮੂੰਹ ਦੋਨੋਂ ਢੱਕੇ ਹੋਣੇ ਚਾਹੀਦੇ ਆ। ਠੀਕ ਹੈ। ਨੱਕ ਜਾਂ ਮੂੰਹ ਚੋਂ ਹੀ ਜਾਂਦਾ ਹੈ ਵਾਇਰਸ, ਦੇ ਅੰਦਰ ਤੁਹਾਡੇ ਹੱਥਾਂ ਤੋਂ ਜਾਂ ਕੰਨਾਂ ਤੋਂ ਜਾਂ ਪੈਰਾਂ ਤੋਂ ਨਹੀਂ ਜਾਏਗਾ। ਓਕੇ। ਨੱਕ ਜਾਂ ਮੂੰਹ ਤੁਹਾਡਾ ਢੱਕਿਆ ਹੋਇਆ ਜੇ ਹਰ ਬੰਦੇ ਦਾ, ਤੇ ਵਾਇਰਸ ਅੰਦਰ ਨਹੀਂ ਜਾ ਸਕਦਾ। ਸੋ WWW ਹੈਗਾ ਵੇਅਰ ਅ ਮਾਸਕ, ਵਾਸ਼ ਯੋਰ ਹੈਂਡਸ, ਹੱਥ ਧੋਣੇ ਚੰਗੀ ਤਰ੍ਹਾਂ ਸਾਬਣ ਨਾਲ ਜਦੋਂ ਵੀ ਤੁਸੀਂ ਕੁਝ ਟੱਚ ਕੀਤਾ ਹੈ। ਹੂੰ ਤੇ ਆਬਵੀਅਸਲੀ ਹੱਥ ਮਿਲਾਣੇ ਮਲੂਣੇ ਨਹੀਂ, ਆਪਣੀ ਥੋੜਾ ਡਿਸਟੈਂਸ ਮੇਨਟੇਨ ਕਰਨਾ ਹੈ। ਸੋ ਜੀ। ਤੀਸਰਾ ਚੀਜ਼ ਹੈ ਵਾਚ ਯੋਰ ਡਿਸਟੈਂਸ। ਸੋ ਵਾਸ਼, ਹੂੰ ਵੇਅਰ ਅ ਮਾਸਕ, ਵਾਸ਼ ਯੋਰ ਹੈਂਡਸ ਐਂਡ ਵਾਚ ਯੋਰ ਡਿਸਟੈਂਸ। 6 ਫੁੱਟ ਦੀ ਦੂਰੀ ਰੱਖੋ। ਇਹ ਸਮਝੋ ਕਿ ਆਪਣੇ ਅਰਾਊਂਡ ਇੱਕ ਹਵਾ ਦਾ ਬਬਲ ਹੈਗਾ, ਜਿਹੜੀ ਮੇਰੀ ਹਵਾ, ਮੇਰੀ ਹਵਾ ਸਾਫ਼ ਰਹੇ। ਜੀ ਆਊਟਡੋਰ ਹੈਗੇ ਆ ਤੇ ਜਲਦੀ ਹਵਾ ਸਾਫ਼ ਹੋ ਜਾਂਦੀ ਹੈ, ਇਨਡੋਰ ਥੋੜਾ ਜ਼ਿਆਦਾ ਖਿਆਲ ਰੱਖਣਾ ਪਏਗਾ। ਜੀ ਸੋ ਅਵੋਇਡਿੰਗ ਜਿੱਦਾਂ ਲਾਰਜ ਇਵੈਂਟਸ, ਜਿੱਥੇ ਬਾਹਰ ਦੇ ਬੰਦੇ ਜਿੱਦਾਂ ਤੁਸੀਂ ਨਹੀਂ ਜਾਣਦੇ, ਜਿਹੜੇ ਤੁਹਾਡੀ ਫੈਮਿਲੀ ਉਹਨਾਂ ਤੇ ਤੁਸੀਂ ਬਹਿਣਾ ਖਲੋਣਾ ਹੀ ਹੈ, ਪਰ ਬਾਹਰ ਦੋਸਤਾਂ ਨਾਲ ਪੜੋਸੀਆਂ ਨਾਲ ਬੰਦਾ ਅਵੋਇਡ ਕਰੇ ਥੋੜੀ ਗੈਦਰਿੰਗਸ। ਜਿੱਦਾਂ ਹੁਣ ਨਿਊ ਈਅਰ ਹੋਇਆ, ਕ੍ਰਿਸਮਸ ਹੋਇਆ, ਦੀਵਾਲੀ, ਲੋਹੜੀ ਥੋੜਾ ਹਾਂ ਹੂੰ ਥੋੜਾ ਜਿਹਾ ਕੋਸ਼ਿਸ਼ ਕਰਕੇ ਹੋਰ ਤਰੀਕਿਆਂ ਨਾਲ। ਮੈਨੂੰ ਪਤਾ ਹੈ ਕਿ ਮੇਲ ਮਿਲਾਪ ਅਸੀਂ ਚਾਹੁੰਦੇ ਹਾਂ ਕਿ ਸੋਸ਼ਲਾਈਜ਼ ਆਪਣਾ ਹੁੰਦਾ ਵੀ ਕਰੀਏ। ਜੱਫੀ ਜ਼ਰੂਰ ਪਾਈ ਜਾਵੇ ਨਾ। ਹਾਂ ਫਿਰ ਉਹ ਹਵਾ ਜੀ ਜੱਫੀ ਏਦਾਂ ਪਾਣੀ ਪੈਗੀ ਵਰਚੁਅਲ, ਵਰਚੁਅਲੀ। ਜ਼ੂਮ ਤੇ ਕਰ ਲਓ, ਫੋਨ ਕਰ ਲਓ, ਫੇਸ ਟਾਈਮ ਕਰ ਲਓ, ਜਿੱਦਾਂ ਆਪਾਂ ਸਕਾਈਪ ਤੇ ਗੱਲ ਕਰ ਰਹੇ ਹਾਂ। ਜੀ ਜੀ ਜੀ। ਉਹ ਉਹਨਾਂ ਤੇ ਨਹੀਂ ਹੈ, ਪਰ ਠੀਕ ਹੈ ਚਲੋ ਏਦਾਂ ਹੀ ਕੰਮ ਚਲਾਉਣਾ ਪਏਗਾ ਹਾਲੇ, ਕਿਉਂਕਿ ਜਾਨ ਬਚੇਗੀ ਤੇ ਫਿਰ ਖੂਬ ਜੱਫੀਆਂ ਪਾਵਾਂਗੇ ਬਾਅਦ 'ਚ। ਬਿਲਕੁਲ ਬਿਲਕੁਲ ਬਿਲਕੁਲ, ਜਿੱਦਾਂ ਕਹਿੰਦੇ ਆ ਵੀ ਜਾਨ ਹੈ ਤਾਂ ਜਹਾਨ ਹੈ, ਆਪਾਂ ਜਿੰਦਾ ਰਹੇ ਤਾਂ ਸਾਰਾ ਕੁਝ ਜਿਹੜਾ ਉਹ ਆਪਾਂ ਕਰਦੇ ਰਵਾਂਗੇ। ਕਿਉਂਕਿ ਰਾਈਟ ਜਿੱਦਾਂ ਆਪਾਂ ਦੇਖਿਆ ਡਾਕਟਰ ਵਿੱਚ ਵੀ ਬਜ਼ੁਰਗਾਂ ਦੇ ਉੱਤੇ ਖਾਸ ਕਰਕੇ ਜਿਨ੍ਹਾਂ ਨੂੰ ਪਹਿਲੋਂ ਹੈਲਥ ਕੰਡੀਸ਼ਨਸ ਆ ਉਹਨਾਂ ਉੱਤੇ ਕਰੋਨਾ ਦੀ ਜਿਹੜੀ ਮਾਰ ਆ ਉਹ ਜ਼ਿਆਦਾ ਰਹੀ ਹੈਗੀ ਆ। ਉਹ ਜ਼ਿਆਦਾ ਸਵੀਅਰਲੀ ਇੰਪੈਕਟ ਜਿਹੜੇ ਉਹ ਰਹੇ ਨੇ, ਅਤੇ ਆਪਾਂ ਆਪਣੇ ਦਾਦੇ ਦਾਦੀਆਂ ਨੂੰ, ਨਾਨੇ ਨਾਨੀਆਂ ਨੂੰ, ਬਜ਼ੁਰਗਾਂ ਨੂੰ, ਸਾਰਿਆਂ ਨੂੰ ਬਚਾ ਕੇ ਰੱਖਣਾ ਹੈਗਾ ਆ। ਬਿਲਕੁਲ। ਤੁਸੀਂ ਇਹ ਸੋਚੋ ਬੰਦਾ ਇਹ ਵੀ ਕਹੇ ਕਿ ਚਲੋ ਮੈਨੂੰ ਕੁਝ ਨਹੀਂ ਹੁੰਦਾ, ਮੈਂ ਤੇ ਬੜਾ ਸਟਰੋਂਗ ਹਾਂ, ਪਰ ਤੁਸੀਂ ਚਾਹੋਗੇ ਕਿ ਤੁਸੀਂ ਘਰ ਜਾ ਕੇ ਆਪਣੇ ਬਜ਼ੁਰਗਾਂ ਨੂੰ ਜਾ ਕੇ ਬਿਮਾਰੀ ਲੱਗ ਜਾਏ, ਤੁਸੀਂ ਇਹ ਸੋਚੋ। ਫਿਰ ਉਹ ਸੋਚ ਕੇ ਹੱਥ ਧੋ, ਆਪਣੇ ਸੈਨੀਟਾਈਜ਼ਰ ਯੂਜ਼ ਕਰੋ, ਕੁਝ ਟੱਚ ਨਹੀਂ ਕਰਨਾ। ਜਿੱਦਾਂ ਬਹੁਤ ਸਾਰੇ ਸਾਡੇ ਭਰਾ ਟਰੱਕ ਚਲਾਉਂਦੇ ਆ, ਇੱਕ ਜੀ ਜੀ। ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ, ਹੂੰ ਤੇ ਉਹਦੇ ਵਿੱਚ ਵੀ ਇੱਕ ਹਾਈ ਐਕਸਪੋਜਰ ਹੈਗਾ, ਤੇ ਉਹਨਾਂ ਨੂੰ ਹੋਰ ਵੀ ਜ਼ਿਆਦਾ ਕੇਅਰਫੁਲ ਰਹਿਣਾ, ਸਿਰਫ ਆਪਣੇ ਲਈ ਨਹੀਂ ਬਲਕਿ ਆਪਣੇ ਬਜ਼ੁਰਗਾਂ ਲਈ, ਆਪਣੇ ਘਰ ਵਾਲਿਆਂ ਲਈ, ਆਪਣੇ ਬੱਚੇ ਲਈ, ਆਪਣੀ ਵਾਈਫ, ਆਪਣੇ ਜੋ ਘਰ 'ਚ ਪਰਿਵਾਰ 'ਚ ਹੈਗੇ, ਸਭ ਦਾ ਖਿਆਲ ਅਸੀਂ ਜੀ ਇੱਕ ਦੂਜੇ ਦਾ ਖਿਆਲ ਰੱਖਣਾ ਹੈ। ਜੀ ਬਿਲਕੁਲ। ਸੋ ਮੈਂ ਇੱਕ ਵਾਰੀ ਫਿਰ ਦੁਬਾਰਾ ਦੱਸ ਦੇਵਾਂ, ਜਿੱਦਾਂ ਡਾਕਟਰ ਵਿਜ ਨੇ ਕਿਹਾ ਵੀ ਕੈਲੀਫੋਰਨੀਆ ਦੇ ਵਿੱਚ ਸਾਰੀਆਂ ਹੀ ਕਾਉਂਟੀਜ਼ ਦੇ ਵਿੱਚ ਇਹ ਜਿਹੜੀ ਵੈਕਸੀਨੇਸ਼ਨ ਆ, ਟੀਕਾਕਰਨ ਦੀ ਮੁਹਿੰਮ ਉਹ ਸ਼ੁਰੂ ਹੋ ਚੁੱਕੀ ਆ। ਪਹਿਲੋਂ ਇਹਨਾਂ ਨੇ ਜ਼ਿਆਦਾ ਉਮਰ ਉੱਤੇ ਰੱਖੀ ਸੀਗੀ, ਪਰ ਹੁਣ ਇਹਨਾਂ ਨੇ ਰੀਸੈਂਟਲੀ ਸਟੇਟ ਆਫ ਕੈਲੀਫੋਰਨੀਆ ਨੇ 65 ਈਅਰਸ ਜਿਹੜਾ ਉਹ ਕੱਟ ਆਫ ਕਰ ਦਿੱਤਾ ਵੀ ਜੇ 65 ਸਾਲ ਤੋਂ ਉੱਤੇ ਤੁਹਾਡੀ ਉਮਰ ਹੈਗੀ ਆ ਅਤੇ ਤੁਸੀਂ ਜਿਹੜਾ ਆ ਇਹ ਹਾਈ ਰਿਸਕ ਕੋਵਿਡ ਕੈਟਾਗਰੀ ਦੇ ਵਿੱਚ ਜਿਹੜੇ ਉਹ ਤੁਸੀਂ ਆ ਜਾਂਦੇ ਆ। ਜੇ ਤੁਹਾਨੂੰ ਹੈਲਥ ਕੰਡੀਸ਼ਨਸ ਹੋਰ ਵੀ ਹੈਗੀਆਂ ਅਤੇ ਫਿਰ ਤੁਹਾਨੂੰ ਜਿਹੜਾ ਆ ਟੀਕਾਕਰਨ ਆ ਵੈਕਸੀਨ ਦੇ ਵਿੱਚ ਪਹਿਲ ਮਿਲੂਗੀ। ਆਪਣੀ ਕਾਉਂਟੀ ਜਿਹੜੀ ਵੀ ਕਾਉਂਟੀ ਦੇ ਵਿੱਚ ਤੁਸੀਂ ਰਹਿੰਦੇ ਆ ਉਹਨਾਂ ਦੀ ਜਿਹੜੀ ਵੈਬਸਾਈਟ 'ਤੇ ਜਾ ਕੇ ਜਿਹੜਾ ਉਹ ਜਿੱਥੇ ਵੈਕਸੀਨੇਸ਼ਨ ਦਾ ਉਹਨਾਂ ਨੇ ਬਣਾਇਆ ਹੈਗਾ ਆ ਉਹ 'ਚ ਜਾ ਕੇ ਅਪੁਆਇੰਟਮੈਂਟ ਜਿਹੜੀ ਉਹ ਦੇਖੋ, ਆਪਣਾ ਇਨਫੋਰਮੇਸ਼ਨ ਭਰ ਦਿਓ। ਵੰਸ ਦੇ ਕਨਫਰਮ ਵੀ ਤੁਸੀਂ 65 ਸਾਲ ਤੋਂ ਉੱਤੇ ਆ ਅਤੇ ਫਿਰ ਤੁਹਾਨੂੰ ਵੈਕਸੀਨੇਸ਼ਨ ਦੀ ਅਪੁਆਇੰਟਮੈਂਟ ਜਿਹੜੀ ਉਹ ਮਿਲ ਜਾਵੇਗੀ। ਅਤੇ ਫਿਰ ਜਿਹੜੇ ਆ ਤੁਸੀਂ ਜਾ ਕੇ ਆਪਣੀ ਇਹ ਵੈਕਸੀਨੇਸ਼ਨ ਲਵਾਓ, ਚਾਹੇ ਮੋਡਰਨਾ ਆ ਚਾਹੇ ਫਾਈਜ਼ਰ ਆ, ਡਜ਼ ਨਾਟ ਮੈਟਰ, ਵੈਕਸੀਨੇਸ਼ਨ ਜ਼ਰੂਰ ਲਵਾਓ। ਅਤੇ ਇਹਨਾਂ ਦੋਨਾਂ ਦੀਆਂ ਹੀ ਡਾਕਟਰ ਵਿੱਚ ਜਿਹੜੀਆਂ 2 ਡੋਜ਼ਿਸ ਲੱਗਣੀਆਂ, ਰਾਈਟ? ਹਾਂਜੀ, ਦੋਨਾਂ ਦੀਆਂ 2 ਡੋਸੇਸ ਹੈਗੀਆਂ। ਇੱਕ 21 ਡੇਜ਼ ਦੇ ਗੈਪ ਤੇ ਹੈਗੀ ਹੈ ਜਿਹੜੀ ਫਾਈਜ਼ਰ ਵਾਲੀ ਹੈ, ਤੇ ਮੋਡਰਨਾ ਵਾਲੀ 28 ਡੇਜ਼ ਦਾ ਗੈਪ ਹੈ, ਬਸ ਇੰਨਾ ਹੀ ਫਰਕ ਹੈ। ਬਾਕੀ ਸਾਈਡ ਇਫੈਕਟ ਵੀ ਸੇਮ ਹੈ, ਜਿਸ ਤਰ੍ਹਾਂ ਤੁਸੀਂ ਕਿਹਾ 95% ਇਫੈਕਟਿਵ ਹੈ। ਜੀ। ਥੋੜਾ ਜਿਹਾ ਬਾਂਹ 'ਚ ਦਰਦ ਹੋਈ ਸੀ ਮੈਨੂੰ, ਕਾਫੀ ਬਾਂਹ 'ਚ ਦਰਦ ਹੋਈ ਸੀ ਇੱਕ ਦਿਨ ਲਈ, ਤੇ ਠੀਕ ਜਿੱਦਾਂ ਹੈ। ਫੋੜੇ ਦੀ ਤਰ੍ਹਾਂ ਦੁਖ ਰਹੀ ਸੀ ਬਾਂਹ ਕਰੀਬ 24 ਘੰਟੇ, ਪਰ ਫਿਰ ਠੀਕ ਹੋ ਗਿਆ। ਬਾਕੀ ਕੋਈ ਸਾਈਡ ਇਫੈਕਟ ਨਹੀਂ ਹੈਗਾ, ਬਿਲਕੁਲ ਸੇਫ ਹੈਗੀਆਂ, ਟੈਸਟ ਕੀਤੀਆਂ ਗਈਆਂ। ਜੀ ਜੀ ਤੇ ਜੀ ਇੱਕ ਗੱਲ ਤੁਸੀਂ ਕਹਿਣੀ ਭੁੱਲ ਗਏ, ਬਹੁਤ ਜ਼ਰੂਰੀ ਹੈ, ਕਿ ਇਹ ਜੀ। ਮੁਫਤ ਹੈਗੀ ਹੈ। ਓਕੇ, ਬਿਲਕੁਲ। ਇੰਸ਼ੋਰੈਂਸ ਤੁਹਾਡੇ ਕੋਲ ਹੋਏ ਜਾਂ ਨਾ ਹੋਏ, ਓਕੇ। ਇਹ ਸਟੇਟ ਵੱਲੋਂ ਸਭ ਨੂੰ ਦਿੱਤੀ ਜਾਏਗੀ, ਤੇ ਮੁਫਤ ਦੇ ਇਹਦਾ ਵਿੱਚ। ਕੋਈ ਮੁੱਲ ਨਹੀਂ ਹੈਗਾ। ਓਕੇ। ਸੋ ਅਨਇੰਸ਼ੋਰਡ ਕੋਈ ਹੈ ਜਾਂ ਨਹੀਂ ਇੰਸ਼ੋਰੈਂਸ ਹੈਗੀ ਜਾਂ ਕੋਈ ਵੀ, ਸਭ ਨੂੰ ਉਪਲਬਧ ਹੈਗੀ ਆ। ਸੋ ਤੁਸੀਂ ਬਸ ਇਹ ਦਿਖਾਉਣਾ ਆ ਵੀ ਤੁਸੀਂ ਕੈਲੀਫੋਰਨੀਆ ਦੇ ਵਿੱਚ ਜਿਹੜੇ ਤੁਸੀਂ ਰਹਿੰਦੇ ਆ, ਇੱਥੇ ਦੇ ਵਸਨੀਕ ਆ, ਅਤੇ ਤੁਹਾਡੀ ਜਿਹੜੀ ਹੈ ਜਦੋਂ ਤੁਹਾਡਾ ਨੰਬਰ ਬੇਸਿਕਲੀ ਕੈਟਾਗਰੀ ਜਿਹੜੀ ਉਹ ਆ ਜਾਂਦੀ ਹੈ ਅਤੇ ਉਹਦੇ ਵਿੱਚ ਆ। ਅਤੇ ਫਿਰ ਡਾਕਟਰ ਵਿਜ 65 ਸਾਲ ਤੋਂ ਉੱਤੇ ਵਾਲਿਆਂ ਨੂੰ ਤਾਂ ਚਲੋ ਪਹਿਲ ਦੇ ਆਧਾਰ ਦੇ ਉੱਤੇ ਜਿਹੜਾ ਉਹ ਦਿੱਤਾ ਜਾ ਰਿਹਾ ਆ, ਅਤੇ ਜਿਹੜੇ ਇਨ ਬਿਟਵੀਨ ਹੈਗੇ ਆ 65 ਤੋਂ ਥੱਲੇ ਵੀ ਕਾਫੀ ਲੋਕ ਜਿਹੜੇ ਹੈਗੇ ਨੇ ਜਿਹੜੇ ਥੋੜ੍ਹੇ
ਉਹ ਵੀ ਨਾਸਾਜ਼ ਰਹਿੰਦੇ ਨੇ, ਉਹਨਾਂ ਦੀਆਂ ਵੀ ਹੈਲਥ ਕੰਡੀਸ਼ਨਸ ਆ, ਉਹ ਵੀ ਆਪਣੇ ਆਪ ਨੂੰ ਐਟ ਰਿਸਕ ਜਿਹੜਾ ਉਹ ਮੰਨਦੇ ਆ। ਸੋ ਉਹਨਾਂ ਦੀ ਅਜੇ ਵਾਰੀ ਆਉਣ ਨੂੰ ਅਜੇ ਟਾਈਮ ਲੱਗੇਗਾ। ਥੋੜਾ ਜਿਹਾ ਟਾਈਮ ਲੱਗੇਗਾ, ਬਸ ਇਹ ਜਿੰਨੀ ਸਪੀਡ ਨਾਲ ਸਾਰਾ ਕੰਮ ਹੋ ਰਿਹਾ, ਜਿੱਦਾਂ ਵੈਕਸੀਨ ਬਣ ਰਹੀ ਹੈ ਉਦਾਂ ਫੈਕਟਰੀਆਂ 'ਚੋਂ ਬਣ ਰਹੀ ਹੈ, ਟਰਾਂਸਪੋਰਟ ਹੋ ਰਹੀ ਹੈ, ਆ ਰਹੀ ਹੈ, ਲਾਉਣ ਵਾਲੇ ਲਾ ਰਹੇ, ਸਾਰਾ ਕੁਝ ਨਾਲੋਂ ਨਾਲ ਹੀ ਚੱਲ ਰਿਹਾ। ਸੋ ਅਸੀਂ ਇਹ ਉਮੀਦ ਕਰਨੇ ਆ ਕਿ ਕੁਝ ਹਫ਼ਤਿਆਂ ਦੇ ਅੰਦਰ ਅਗਲਾ ਗਰੁੱਪ ਖੋਲੇਗਾ। ਇਹਨਾਂ ਨੇ ਟੀਅਰਸ ਬਣਾਏ ਨੇ, ਜਿੱਦਾਂ ਠੀਕ ਹੈ। ਟੀਅਰ 1, ਟੀਅਰ 2, ਟੀਅਰ 3। ਤੇ ਹੁਣ ਅਸੀਂ 1A ਤੋਂ 1B ਦੇ ਕਰੀਬ ਜਾ ਰਹੇ ਹਾਂ, ਫਿਰ 2 ਖੁੱਲੇਗਾ, ਫਿਰ 3 ਖੁੱਲੇਗਾ ਸਭ ਨੂੰ। ਅਲਟੀਮੇਟਲੀ ਇਹ ਉਮੀਦ ਹੈਗੀ ਹੈ ਕਿ ਅਪ੍ਰੈਲ, ਮਈ, ਜੂਨ ਤੱਕ ਜਿਸ ਨੂੰ ਚਾਹੀਦੀ ਹੈ ਵੈਕਸੀਨ, ਉਹਨੂੰ ਐਟਲੀਸਟ 1 ਡੋਜ਼ ਦਿੱਤੀ ਜਾਏਗੀ। ਨੇਸ਼ਨ ਵਾਈਡ ਇਹ ਗੋਲ ਹੈਗਾ ਹੁਣ ਕਿ 1 ਮਿਲੀਅਨ ਡੋਸੇਸ ਅ ਡੇ ਦਿੱਤੇ ਜਾਣ ਜੀ ਅਕ੍ਰੋਸ ਦ US, ਸਾਰੇ US ਦੇ ਅੰਦਰ। ਜੀ ਹਾਲੇ ਕਰੀਬ 500,000 ਦਿੱਤੇ ਜਾ ਰਹੇ ਨੇ। ਸੋ ਕੁਝ ਹਫ਼ਤਿਆਂ ਵਿੱਚ ਰੈਂਪ ਅਪ ਹੋਏਗਾ। ਸਾਰਾ ਕੁਝ ਨਾਲੋਂ ਨਾਲ ਹੀ ਚੱਲ ਰਿਹਾ। ਠੀਕ ਹੈ ਜਿਸ ਤਰ੍ਹਾਂ ਸਪਲਾਈਜ਼ ਆ ਰਹੇ ਨੇ, ਉਸ ਤਰ੍ਹਾਂ ਹੀ ਇਹਦੀ ਡਿਸਟ੍ਰੀਬਿਊਸ਼ਨ ਚੱਲ ਰਹੀ ਹੈ ਜੀ। ਸਾਨੂੰ ਡਾਕਟਰ ਵਿਜ ਕਾਫੀ ਕਾਲਸ ਆਉਂਦੀਆਂ ਵੀ ਵੈਕਸੀਨ ਕਦੋਂ ਜਿਹੜੀ ਉਹ ਮਿਲਣੀ ਆ। ਕਾਫੀ ਲੋਕ ਬੇਸਬਰੀ ਦੇ ਨਾਲ ਇਸ ਦਾ ਇੰਤਜ਼ਾਰ ਵੀ ਕਰ ਰਹੇ ਆ ਵੀ ਸਾਨੂੰ ਜਿਹੜਾ ਵੈਕਸੀਨ ਦਾ ਟੀਕਾ ਜਿਹੜਾ ਉਹ ਜਲਦ ਤੋਂ ਜਲਦ ਜਿਹੜਾ ਉਹ ਲੱਗੇ। ਪਰ ਨਾਲ ਦੇ ਨਾਲ ਹੀ ਆਪਾਂ ਗੱਲਾਂ ਬਾਤਾਂ ਇਸ ਦੀ ਸੇਫਟੀ ਨੂੰ ਲੈ ਕੇ ਜਿਹੜੀਆਂ ਉਹ ਚੱਲ ਰਹੀਆਂ ਨੇ ਵੀ ਇਹ ਸੇਫ ਵੀ ਹੈਗੀ ਆ ਕਿ ਨਹੀਂ। ਫਿਰ ਕੁਛ ਇੱਦਾਂ ਦੀਆਂ ਗੱਲਾਂ ਵੀ ਆਪਾਂ ਨੂੰ ਸੁਣਨ ਨੂੰ ਆਉਂਦੀਆਂ ਵੀ ਕੁਛ ਹੈਲਥ ਕੇਅਰ ਵਰਕਰਸ ਜਿਹੜੇ ਆ ਉਹਨਾਂ ਦੇ ਵੱਲੋਂ ਵੀ ਜਿਹੜੀ ਉਹ ਨਾ ਕੀਤੀ ਜਾ ਰਹੀ ਆ। ਸੋ ਤੁਸੀਂ ਕਿਹਾ ਵੀ ਜਿੱਦਾਂ ਤੁਸੀਂ ਖੁਦ ਵੀ ਆਲਰੇਡੀ 1 ਡੋਜ਼ ਜਿਹੜੀ ਉਹ ਲਵਾ ਚੁੱਕੇ ਆ, ਨੈਕਸਟ ਵੀਕ ਦੇ ਵਿੱਚ ਤੁਹਾਨੂੰ ਦੂਸਰੀ ਡੋਜ਼ ਜਿਹੜੀ ਆ ਉਹ ਲੱਗ ਜਾਣੀ ਆ। ਹਾਊ ਸੇਫ ਇਜ਼ ਦਾ ਵੈਕਸੀਨ? ਤੁਹਾਨੂੰ ਕਿੰਨਾ ਕਿਸ ਚੀਜ਼ ਦੇ ਉੱਤੇ ਖੁਦ ਨੂੰ ਤੇ ਬਤੌਰ ਐਜ਼ ਏ ਹੈਲਥ ਕੇਅਰ ਕਮਿਊਨਿਟੀ ਦੇ ਵੱਲੋਂ ਕਿੰਨਾ ਕਿਸ ਨੂੰ ਜਿਹੜਾ ਸੇਫ ਮੰਨਿਆ ਜਾ ਰਿਹਾ ਹੈਗਾ? ਇਹ ਬਿਲਕੁਲ 100% ਸੇਫ ਹੈਗੀ ਹੈ। ਸੇਫਟੀ ਟੈਸਟ ਕੀਤੀ ਗਈ ਹੈ। ਜਿਹੜੇ ਪਹਿਲੇ ਟਰਾਇਲ ਕੀਤੇ ਸੀ ਪਬਲਿਕ ਨੂੰ ਮਿਲਣ ਤੋਂ ਪਹਿਲਾਂ ਹੀ 30 ਹਜ਼ਾਰ ਪੇਸ਼ੈਂਟਸ ਦੇ ਉੱਤੇ ਟੈਸਟ ਕੀਤੀ ਗਈ ਸੀ ਈਚ। ਸੋ 30,000 ਫਾਈਜ਼ਰ ਵਾਲਿਆਂ ਨੇ ਲੋਕੀ ਟੈਸਟ ਕੀਤੇ ਸੀ, 30,000 ਮੋਡਰਨਾ ਨੇ ਜਿਨ੍ਹਾਂ ਨੇ ਕੀਤੇ ਸੀ ਮੋਡਰਨਾ ਵਾਲਿਆਂ ਨੇ। ਜੀ ਹੁਣ ਤੇ ਲਾਈਕ ਆਈ ਸੈਡ 500,000, 500,000 ਅ ਡੇ ਡੋਸਸ ਦਿੱਤੀਆਂ ਜਾ ਰਹੀਆਂ ਕਰੀਬ ਹੁਣ 15-20 ਦਿਨ ਹੋ ਗਏ। ਸੋ ਮੇਰੇ ਆਪਣੇ ਸਰਕਲ ਦੇ ਵਿੱਚ ਕਮ ਸੇ ਕਮ 100-150 ਤੋਂ ਜ਼ਿਆਦਾ ਡਾਕਟਰ ਹੈਗੇ ਜਿਨ੍ਹਾਂ ਨੂੰ ਮੈਂ ਜਾਣਦਾ ਜੀ। ਸਭ ਨੇ ਲੈ ਲਈਏ। ਮੇਰੇ ਜਿਹੜੇ ਦੋਸਤ ਹੈਗੇ ਹੈ ਉਹਨੇ ਕਿਸੇ ਨੇ ਵੀ ਨਾ ਨਹੀਂ ਕੀਤੀ। ਓਵਰਆਲ ਨੰਬਰਸ ਮੇ ਵੀ 5-10% ਹੋਣਗੇ ਜਿਹੜੇ ਡਾਊਟ ਕਰਦੇ ਹੈ ਜਾਂ ਕਿਸੇ ਨੂੰ ਕੋਈ ਹੋਰ ਰੀਜ਼ਨ ਹੈਗਾ, ਕੋਈ ਅਲਰਜੀ ਹੈਗੀ ਹੈ, ਕੋਈ ਹੋਰ ਵਜ੍ਹਾ ਹੋ ਸਕਦੀ ਹੈ ਕਿ ਉਹ ਨਹੀਂ ਲੈਣਾ ਚਾਹੁੰਦੇ। ਬਟ ਮੈਜੋਰਿਟੀ, ਵਾਸਟ ਮੈਜੋਰਿਟੀ 90-95% ਤੋਂ ਉੱਪਰ ਲੈ ਰਹੇ ਨੇ। ਕੋਈ ਐਸੀ ਗੱਲ ਨਹੀਂ ਹੈਗੀ ਨਾ ਕਰਨ ਵਾਲੀ। ਮੈਂ ਆਪਣੇ ਫੈਮਿਲੀ ਫਰੈਂਡਸ ਨੂੰ ਕਹਿ ਰਿਹਾ, ਮੇਰੇ ਪੇਰੈਂਟਸ ਬਜ਼ੁਰਗ ਹੈਗੇ, ਉਹਨਾਂ ਦੋਨਾਂ ਨੂੰ ਅਪਾਇੰਟਮੈਂਟ ਮੈਂ ਉਹਨਾਂ ਨੂੰ ਮਿਲ ਗਈ ਅਗਲੇ ਹਫਤੇ ਦੀ। ਮੇਰੇ ਮਦਰ ਇਨ ਲਾ ਉਹਨਾਂ ਨੂੰ ਕੱਲ ਪਰਸੋਂ ਲੈ ਕੇ ਆਏ ਨੇ। ਠੀਕ ਹੈ। ਬਿਲਕੁਲ ਸੇਫ ਹੈਗੀ ਹੈ। ਤੇ ਸਾਨੂੰ ਸਭ ਨੂੰ ਇਹੀ ਸੋਚਣਾ ਚਾਹੀਦਾ ਕਿ ਜੋ ਵੀ ਕੋਈ ਛੋਟਾ ਮੋਟਾ ਕੋਈ ਰਿਸਕ ਹੈਗਾ, ਜਿਹੜੀ ਉਹਦਾ ਫਾਇਦੇ ਦੀ ਸਾਈਡ ਤੇ ਇੰਨਾ ਜ਼ਿਆਦਾ ਬੈਨੀਫਿਟ ਹੈ। ਜੇ ਕੋਈ ਛੋਟਾ ਮੋਟਾ ਰਿਸਕ ਹੈ ਵੀ ਤੇ ਉਹਦਾ ਫਾਇਦਾ ਇੰਨਾ ਜ਼ਿਆਦਾ ਕਿ ਇਟਸ ਵਰਥ ਇਟ। ਤੇ ਬਲਕਿ ਤੁਹਾਨੂੰ ਜਾਣ ਕੇ ਤਾਜੁਬ ਹੋਏਗਾ ਕਿ ਫਲੋਰੀਡਾ ਦੇ ਵਿੱਚ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ ਤੇ ਉਹਨਾਂ 'ਚ ਵੈਕਸੀਨ ਖਤਮ ਹੁੰਦੀ ਜਾ ਰਹੀ ਹੈ ਤੇ ਪਤਾ ਲੱਗਾ ਕਿ ਹੋਰ ਦੇਸ਼ਾਂ ਤੋਂ ਲੋਕੀ ਸਾਊਥ ਅਮਰੀਕਾ ਤੋਂ ਫਲੋਰੀਡਾ ਫਲਾਈਟ ਫੜ ਕੇ ਆ ਰਹੇ ਵੀ ਵੈਕਸੀਨ ਲਵਾਈਏ, ਫਲੋਰੀਡਾ ਦੀਆਂ ਵੈਕਸੀਨ ਖਤਮ ਕਰ ਰਹੇ। ਜਾਂ ਇੰਡੀਆ ਤੋਂ ਜਿਹੜੇ ਲੋਕੀ ਕੋਸ਼ਿਸ਼ ਕਰ ਰਹੇ ਕਿ ਚਲੋ ਯੂਰਪ ਜਾ ਕੇ ਲੰਡਨ ਜਾ ਕੇ ਵੈਕਸੀਨ ਲਵਾ ਲਈਏ। ਹੁਣ ਤੇ ਇੰਡੀਆ 'ਚ ਵੀ ਉਹ ਅਭਿਆਨ ਸ਼ੁਰੂ ਹੋਇਆ, ਅੱਜ ਹੀ ਸ਼ੁਰੂ ਹੋਇਆ। ਤੇ ਉਹਨਾਂ ਦਾ ਗੋਲ ਹੈਗਾ ਕਿ 3.5 ਮਿਲੀਅਨ 350 ਮਿਲੀਅਨ ਡੋਸਿਸ ਉਹਨਾਂ ਨੇ ਦੇਣੀਆਂ ਪਹਿਲੇ ਫੇਜ਼ ਦੇ ਅੰਦਰ। ਜੀ 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 ਬਿਲਕੁਲ। ਸੋ ਬਿਲਕੁਲ ਉੱਥੇ ਦੀ ਪਾਪੂਲੇਸ਼ਨ ਤੇ ਇੱਥੇ ਦੇ ਹਿਸਾਬ ਦੇ ਨਾਲ ਕਾਫੀ ਫਰਕ ਹੈਗਾ ਆ। ਪਰ ਚਲੋ ਆਪਾਂ ਉਮੀਦ ਕਰਦੇ ਹਾਂ ਵੀ ਅਮਰੀਕਾ ਦੇ ਵਿੱਚ ਵੀ ਬਾਈ ਦੀ ਐਂਡ ਆਫ ਸਮਰ ਜਾਂ ਫਾਲ ਤੱਕ ਐਟਲੀਸਟ ਸਾਰੇ ਜਣਿਆਂ ਨੂੰ ਇੱਕ ਡੋਜ਼ ਜਿਹੜੀ ਆ ਉਹ ਜ਼ਰੂਰ ਲੱਗ ਜਾਵੇ। ਇਹ ਡਾਕਟਰ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ, ਇਹ ਬਹੁਤ ਸਾਰੇ ਜਿਹੜੇ ਕਈ ਵਾਰੀ ਸਵਾਲ ਆਉਂਦੇ ਆ ਜੀ ਵੀ ਇਸ ਵੈਕਸੀਨ ਨੇ ਤੁਹਾਡੇ DNA ਲੈਵਲ 'ਤੇ ਚੇਂਜ ਕਰ ਦੇਣਾ, ਇਹ ਕਰ ਦੇਣਾ। ਜੇ ਤੁਸੀਂ ਥੋੜ੍ਹਾ ਜਿਹਾ ਬਰੀਫਲੀ ਐਕਸਪਲੇਨ ਕਰ ਦਿਓ ਵੀ ਇਹ ਵੈਕਸੀਨ ਤੁਹਾਡੇ ਸਰੀਰ ਦੇ ਵਿੱਚ ਅੰਦਰ ਜਾ ਕੇ ਕੰਮ ਕਿੱਦਾਂ ਕਰਦੀ ਹੈ। ਹਾਂ, ਜੋ ਇਹ ਜਿਹੜੀ ਵੈਕਸੀਨ ਹੈਗੀ ਹੈ ਤੁਹਾਨੂੰ ਬਿਮਾਰ ਨਹੀਂ ਕਰੇਗੀ। ਇਹ ਵਾਇਰਸ ਨਹੀਂ ਹੈਗਾ। ਸੋ ਇਹ ਨਹੀਂ ਕਿ ਕਰੋਨਾ ਵਾਇਰਸ ਤੁਹਾਡੀ ਬਾਡੀ ਦੇ ਅੰਦਰ ਜਾ ਰਿਹਾ ਹੈ ਤੇ ਬੁਖਾਰ ਹੋ ਜਾਏਗਾ ਜਾਂ ਬਿਮਾਰ ਹੋ ਜਾਓਗੇ। ਇਹ ਸਿਰਫ ਉਹਦਾ RNA ਹੋਗਾ, ਉਹਦਾ ਇੱਕ ਕੰਪੋਨੈਂਟ ਹੈਗਾ ਜੀ। ਤੋ ਜਿਹੜਾ ਕਿ ਜਿਸ ਤਰ੍ਹਾਂ ਕੋਈ ਭੂਤ ਆਂਦਾ ਹੈ ਤੇ ਭੂਤ ਆ ਕੇ ਬੜਾ ਤੰਗ ਕਰਦਾ ਲੋਕਾਂ ਨੂੰ। ਇਹ ਭੂਤ ਨਹੀਂ ਹੈਗਾ, ਸਿਰਫ ਭੂਤ ਦੀ ਫੋਟੋ ਦਿਖਾਣੀ ਹੈ। ਜੀ ਤੇ ਉਹਦੀ ਫੋਟੋ ਨਾਲ ਹੀ ਤੁਸੀਂ ਉਹਦੇ ਨਾਲ ਆਪਣੀ ਸਾਰੀ ਤਿਆਰੀ ਕਰ ਲਓਗੇ, ਬਾਡੀ ਤਿਆਰੀ ਕਰ ਲਏਗੀ ਕਿ ਜੇ ਅਸਲੀ ਭੂਤ ਆਇਆ ਤੇ ਸਾਡੇ ਕੋਲ ਚਾਕੂ, ਛੁਰੀਆਂ, ਬੰਬ, ਪਿਸਤੌਲ ਹਰ ਚੀਜ਼ ਤਿਆਰ ਹੈਗੀ ਹੈ ਪਹਿਲਾਂ ਹੀ।
ਠੀਕ ਹੈ ਵੈਸੇ ਉਹਦੀ ਸਿਰਫ ਸ਼ਕਲ ਹੀ ਦੇਖੀ ਹੈ। ਜੀ। ਸੋ ਜਿਹੜਾ mRNA ਹੈਗਾ ਉਹ ਬਾਡੀ ਦੇ ਅੰਦਰ ਰਿਐਕਸ਼ਨ ਕਰਦਾ ਹੈ, ਜਿਹਦੇ ਨਾਲ ਕਿ ਉਹ ਜਿਹੜਾ ਵਾਇਰਸ ਜਦੋਂ ਆਏਗਾ ਤੇ ਚਿਪਕ ਨਾ ਸਕੇ, ਐਂਟਰ ਨਾ ਕਰ ਸਕੇ ਤੁਹਾਡੇ ਬਾਡੀ ਦੇ ਅੰਦਰ, ਉਹ ਅੰਦਰ ਨਾ ਘੁਸ ਸਕੇ। ਜੀ। ਜਿਹੜੀ ਚੀਜ਼ ਨਾਲ ਉਹ ਅਟੈਚ ਕਰਦਾ ਹੂੰ। ਉਹਨੂੰ ਬਾਡੀ ਮਾਰ ਦੇਗੀ। ਜੀ। ਸੋ ਜਿੱਦਾਂ ਸਮਝੋ ਕਿ ਕੀੜਾ ਬਹਿ ਨਹੀਂ ਪਾਏਗਾ, ਕੀੜੇ ਦੀਆਂ ਲੱਤਾਂ ਟੁੱਟ ਜਾਣਗੀਆਂ, ਤੁਹਾਡੇ ਉੱਤੇ ਓਕੇ, ਬਹਿ ਨਹੀਂ ਸਕੇਗਾ। ਠੀਕ ਹੈ। ਪਰ ਸੋ ਇਹ ਬਿਮਾਰ ਨਹੀਂ ਕਰੇਗਾ, ਕੋਈ ਡੀਐਨਏ ਦੀ ਚੇਂਜ ਨਹੀਂ ਕਰੇਗਾ, ਕੋਈ ਹੋਰ ਇਹਦਾ ਰਿਸਕ ਨਹੀਂ ਹੈਗਾ। ਹੁਣ ਜਿਸ ਤਰ੍ਹਾਂ ਮੈਂ ਕਿਹਾ, ਹੁਣ ਤੇ ਲੱਖਾਂ ਲੋਕੀ ਲੈ ਚੁੱਕੇ ਹੂੰ ਹੈ ਹੂੰ 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 ਹੂੰ। ਯੂਐਸ ਦੇ ਵਿੱਚ, ਤੇ ਕੋਈ ਰੀਜ਼ਨ ਨਹੀਂ ਹੈਗਾ ਇਹਨੂੰ ਨਾ ਕਰਨ ਦਾ। ਵੀ ਸ਼ੁਡ ਐਬਸੋਲੂਟਲੀ ਟੇਕ ਐਡਵਾਂਟੇਜ। ਅਸੀਂ ਅਮਰੀਕਾ ਇੰਨੀ ਮਿਹਨਤਾਂ ਕਰਕੇ, ਇੰਨੀ ਜੀ ਮੁਸ਼ਕਲਾਂ ਨਾਲ ਅਮਰੀਕਾ ਆਏ हैं, ਜੀ ਜੀ ਜੀ। ਸੋ ਜੇ ਜੋ ਫੈਸਿਲਿਟੀਜ਼ ਉਪਲਬਧ ਹੈਗੀਆਂ ਉਹਦਾ ਫਾਇਦਾ ਪੂਰਾ ਉਠਾਉਣਾ ਚਾਹੀਦਾ। ਬਿਲਕੁਲ ਬਿਲकुल। ਸੋ ਇਹ ਬਹੁਤ ਜ਼ਿਆਦਾ ਇਹ ਚੀਜ਼ ਜਿਹੜੀ ਜ਼ਰੂਰੀ ਆ। ਸੋ ਡਾਕਟਰ ਵਿਜ ਜੀ, ਇਹ ਵੈਕਸੀਨ ਲਾਉਣ ਦੇ ਨਾਲ ਇਹ ਜਿਹੜੇ ਆਪਾਂ ਸੋਚ ਰਹੇ ਹਾਂ ਵੀ ਆਪਾਂ ਨੇ ਅਮਰੀਕਾ ਦੇ ਵਿੱਚ ਹਰਡ ਇਮਿਊਨਿਟੀ ਜਿਹੜੀ ਉਹ ਜਲਦੀ ਬਣੇ। ਹਰਡ ਇਮਿਊਨਿਟੀ ਕਹਿੰਦੇ, ਹਰਡ ਨੂੰ ਪੰਜਾਬੀ ਵਿੱਚ ਕਹੋਗੇ ਜਿੱਦਾਂ ਝੁੰਡ, ਜੀ ਜੀ। ਰਾਈਟ। ਸੋ ਇਹ ਆਈਡੀਆ ਹੈਗਾ ਕਿ ਜੇ ਝੁੰਡ ਦੇ ਅੰਦਰ ਜੇ 60 70 80% ਪੀਪਲ ਹੂੰ ਆਲਰੇਡੀ ਐਕਸਪੋਜ਼ ਹੋ ਚੁੱਕੇ ਕਿਸੇ ਚੀਜ਼ ਨੂੰ, ਤੇ ਫਿਰ ਉਹਦੇ ਕਾਰਨ ਬਾਕੀ ਸਾਰੇ ਉਦਾਂ ਹੀ ਪ੍ਰੋਟੈਕਟ ਹੋ ਜਾਣ। ਠੀਕ ਹੈ। ਸੋ ਉਹ ਹਰਡ ਇਮਿਊਨਿਟੀ ਹੋਏਗੀ, ਪਰ ਉਹ ਹਾਲੇ ਤੇ ਅਸੀਂ ਉਸ ਜਗ੍ਹਾ ਤੇ ਪਹੁੰਚਣ ਤਾਂ ਹੀ ਹੋਏਗੀ। ਦੋ ਤਰੀਕੇ ਨਾਲ ਹੋਏਗੀ, ਜਾਂ ਤੇ ਬਿਮਾਰ ਹੋਣਗੇ ਹੋਰ ਲੋਕ, ਜੀ ਜੀ। ਰਾਈਟ, ਹੂੰ ਜਾਂ ਹੂੰ ਵੈਕਸੀਨ ਲਵਾਉਣਗੇ। ਸੋ ਹੂੰ। ਦੋਨਾਂ ਚੋਂ ਈਜ਼ੀਅਰ ਵੇ ਇਹੀ ਹੈਗਾ ਕਿ ਵੈਕਸੀਨ ਵੈਕਸੀਨ। ਲਵਾ ਲਈਏ ਹੂੰ। ਤਾਂ ਕਿ ਬਿਮਾਰ ਨਾ ਹੋਣਾ ਪਏ। ਜੀ। ਤੇ 60% ਐਟਲੀਸਟ 60% ਪੀਪਲ ਜਦੋਂ ਐਕਸਪੋਜ਼ਡ ਹੋਣਗੇ ਵੈਕਸੀਨ ਜਾਂ ਬਿਮਾਰੀ ਨੂੰ, ਉਦੋਂ ਹਰਡ ਇਮਿਊਨਿਟੀ ਹੋ ਸਕਦੀ ਹੈ। ਜੀ। ਸੋ ਦੈਟ ਮੀਨਸ 200 ਮਿਲੀਅਨ। ਸੋ ਵੀ ਹੈਵ ਅ ਲੌਂਗ ਵੇ ਟੂ ਗੋ। ਲੌਂਗ ਵੇ ਟੂ ਗੋ। ਉਹਦੇ ਵਿੱਚ 6-8 ਮਹੀਨੇ ਲੱਗਣਗੇ। ਜੀ ਜੀ। ਸੋ ਬਿਲਕੁਲ। ਸੋ ਇੱਕ ਵਾਰੀ ਫਿਰ ਅਸੀਂ ਪੰਜਾਬੀ ਰੇਡੀਓ USA ਵੱਲੋਂ ਤੇ ਡਾਕਟਰ ਵਿਜ ਤੇ ਕੈਲੀਫੋਰਨੀਆ ਪਬਲਿਕ ਹੈਲਥ ਡਿਪਾਰਟਮੈਂਟ ਤੁਹਾਨੂੰ ਸਾਰਿਆਂ ਨੂੰ ਉਹ ਬੇਨਤੀ ਕਰਦਾ ਆ ਵੀ ਜਿਹੜਾ ਵੀ ਐਲੀਜੀਬਲ ਹੈਗਾ ਆ ਵੈਕਸੀਨ ਲਵਾਉਣ ਦੇ ਲਈ, ਉਹ 65 ਈਅਰਸ ਤੋਂ ਜਿਨ੍ਹਾਂ ਦੀ ਉਮਰ ਉੱਤੇ ਹੈਗੀ ਆ ਤੇ ਉਹਨਾਂ ਨੂੰ ਅਪਾਇੰਟਮੈਂਟ ਮਿਲ ਰਹੀ ਆ, ਤੇ ਉਹ ਜ਼ਰੂਰ ਵੈਕਸੀਨ ਜਿਹੜੀ ਉਹ ਲਗਵਾਓ। ਜਿੱਦਾਂ ਡਾਕਟਰ ਵਿਜ ਨੇ ਕਿਹਾ, ਉਹਨਾਂ ਦੇ ਵੀ ਸਾਰੇ ਪਰਿਵਾਰਕ ਮੈਂਬਰਾਂ ਨੂੰ, ਖੁਦ ਨੂੰ ਵੀ ਉਹਨਾਂ ਨੇ ਜਿਹੜੀ ਲਵਾ ਲਈ ਆ, ਉਹਨਾਂ ਦੇ ਪਰਿਵਾਰ ਮੈਂਬਰ ਦੇ ਵਿੱਚ ਜਿਹੜੇ ਬਜ਼ੁਰਗ ਵੀ ਹੈਗੇ ਉਹਨਾਂ ਨੂੰ ਵੀ ਲਵਾਈ ਆ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੋਰ ਮੈਂਬਰਸ ਆ ਉਹਨਾਂ ਨੂੰ ਵੀ ਉਹ ਲੱਗਣ ਜਾ ਰਹੀ ਆ। ਤੇ ਐਵਰੀ ਡੇ 500,000 ਜਿਹੜੇ ਅਮਰੀਕਨਸ ਆ ਉਹਨਾਂ ਨੂੰ ਇਹ ਵੈਕਸੀਨ ਜਿਹੜੀ ਉਹ ਲੱਗ ਰਹੀ ਆ। ਸੋ ਇੱਥੋਂ ਆਪਾਂ ਨੂੰ ਆਲਰੇਡੀ ਪਤਾ ਲੱਗਦਾ, ਆਲਰੇਡੀ 10 ਮਿਲੀਅਨ ਤੋਂ ਵੱਧ ਪੂਰੇ ਅਮਰੀਕਾ ਦੇ ਵਿੱਚ ਵੈਕਸੀਨ ਜਿਹੜੀ ਉਹ ਲੱਗ ਚੁੱਕੀ ਹੋਈ ਆ। ਸੋ ਕਾਫੀ ਇਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ, 100% ਸੇਫ ਜਿਹੜਾ ਇਸ ਨੂੰ ਦੱਸਿਆ ਜਾ ਰਿਹਾ। ਹਾਂ, ਜੇ ਤੁਸੀਂ ਨਹੀਂ ਲਵਾਉਣਾ ਚਾਹੁੰਦੇ ਕਿਸੇ ਐਲਰਜੀਜ਼ ਜਾਂ ਹੋਰ ਕਾਰਨਾਂ ਦੇ ਕਰਕੇ, ਦੈਟਸ ਅ ਡਿਫਰੈਂਟ ਸਟੋਰੀ। ਹੋਰ ਜਿਹੜਾ ਉਸ ਦੇ ਵਿੱਚ ਕਾਰਨ ਆ, ਪਰ ਆਮ ਲੋਕਾਂ ਨੂੰ ਇਸ ਦੇ ਵਿੱਚ ਕੋਈ ਬਹੁਤਾ ਸ਼ੱਕ ਕਰਨ ਦੀ ਜਿਹੜੀ ਉਹ ਤੁਹਾਨੂੰ ਜ਼ਰੂਰਤ ਨਹੀਂ ਹੈਗੀ। ਇਹ ਤੁਹਾਡਾ DNA ਦੇ ਉੱਤੇ ਕਿਸੇ ਤਰੀਕੇ ਦਾ ਕੋਈ ਚੇਂਜ ਨਹੀਂ ਕਰੂਗੀ, ਜਿਹੜਾ ਕਿਤੇ ਨਾ ਕਿਤੇ ਕੌਨਸਪੀਰੇਸੀ ਥਿਊਰੀਆਂ 'ਚ ਆਪਾਂ ਨੂੰ ਕਈ ਵਾਰੀ ਜਿਹੜਾ ਉਹ ਸੁਣਨ ਨੂੰ ਜਿਹੜਾ ਉਹ ਮਿਲ ਜਾਂਦਾ ਹੈਗਾ ਆ। ਪਰ ਉਸ ਦੇ ਉੱਤੇ ਜਿਹੜਾ ਬਹੁਤਾ ਤਵੱਜੋ ਨਾ ਦਿਓ ਤੇ ਇਸ ਨੂੰ ਜਿਹੜਾ ਬਿਲਕੁਲ ਸੇਫ ਮੰਨੋ। ਤੇ ਬੈਸਟ ਪਾਰਟ ਆ, ਕੈਲੀਫੋਰਨੀਆ ਦੇ ਵਿੱਚ ਜਿਹੜਾ ਵੀ ਰਹਿ ਰਿਹਾ ਆ ਉਸ ਨੂੰ ਬਿਲਕੁਲ ਮੁਫਤ ਦੇ ਵਿੱਚ, ਫ੍ਰੀ ਆਫ ਕਾਸਟ ਕਾਉਂਟੀ ਦੇ ਦੁਆਰਾ ਤੁਹਾਨੂੰ ਵੈਕਸੀਨ ਜਿਹੜੀ ਆ ਉਹ ਲਗਾਈ ਜਾਣੀ ਆ, ਦਿੱਤੀ ਜਾਣੀ ਆ, ਚਾਹੇ ਤੁਹਾਡੇ ਕੋਲ ਇੰਸ਼ੋਰੈਂਸ ਹੈਗੀ ਆ, ਚਾਹੇ ਤੁਹਾਡੇ ਕੋਲ ਇੰਸ਼ੋਰੈਂਸ ਜਿਹੜੀ ਉਹ ਨਹੀਂ ਹੈਗੀ। ਤੇ ਡਾਕਟਰ ਵਿਜ, ਕੀ ਇਸ ਦੇ ਵਿੱਚ ਕੋਈ ਇਮੀਗ੍ਰੇਸ਼ਨ ਦਾ ਸਟੇਟਸ ਤਾਂ ਨਹੀਂ ਨਾ ਮੈਟਰ ਕਰਦਾ? ਯੂ ਜਸਟ ਹੈਵ ਟੂ ਲਿਵ ਇਨ ਕੈਲੀਫੋਰਨੀਆ, ਸਿਰਫ ਇਹੀ ਚੀਜ਼ ਮੈਟਰ ਕਰਦੀ ਹੈ? ਹਾਂਜੀ, ਹੋਰ ਕੁਝ ਨਹੀਂ ਮੈਟਰ ਕਰਦਾ। ਕੋਈ ਇੱਕ ਫਾਰਮ ਜਿਹਾ ਹੈਗਾ ਜਿਹੜਾ ਭਰਨਾ ਹੁੰਦਾ, ਉਹਦੇ ਵਿੱਚ ਤੁਹਾਡਾ ਨੇਮ, ਐਡਰੈਸ ਆ ਰਿਹਾ ਹੋਗਾ, ਉਹ ਵੈਰੀਫਾਈ ਕਰ ਲੈਣਗੇ। ਡਰਾਈਵਰਸ ਲਾਇਸੈਂਸ ਜੇ ਤੁਹਾਡੇ ਕੋਲ ਹੈਗਾ ਹੈ, ਜਾਂ ਕੋਈ ਆਈਡੀ ਹੈਗੀ ਹੈ ਕਿਸੇ ਵੀ ਟਾਈਪ ਦੀ, ਤੁਸੀਂ ਜੀ ਸ਼ੋਅ ਕਰਦੇ ਹੋ ਕਿ ਤੁਸੀਂ ਇੱਥੇ ਰਹਿੰਦੇ ਹੋ। ਜੀ ਬਾਕੀ ਕੋਈ ਨਹੀਂ ਪੁੱਛ ਰਿਹਾ ਕਿ ਤੁਹਾਡੇ ਕੋਲ ਗ੍ਰੀਨ ਕਾਰਡ ਹੈ ਜਾਂ ਸਿਟੀਜ਼ਨ ਹੋ ਜਾਂ ਜੀ ਜੀ ਟਰੈਵਲ ਹੈ ਜਾਂ ਕਿਸ ਤਰ੍ਹਾਂ। ਜੀ। ਓਕੇ। ਸੋ ਇਹ ਬਹੁਤ ਜਿਹੜੀ ਚੀਜ਼ ਜ਼ਰੂਰੀ ਹੈ। ਅਤੇ ਇੱਕ ਵਾਰੀ ਫਿਰ ਦੱਸ ਜਾਈਏ, ਆਪੋ ਆਪਣੀ ਜਿਹੜੀ ਵੀ ਕਾਉਂਟੀ ਦੇ ਵਿੱਚ ਰਹਿੰਦੇ ਆ, ਜੇ ਖੁਦ ਨੂੰ ਨਹੀਂ ਪਤਾ ਲੱਗਦਾ, ਬਜ਼ੁਰਗ ਨੇ, ਉਹਨਾਂ ਆਪਣੇ ਜਿਹੜੇ ਬਜ਼ੁਰਗ ਸੁਣ ਰਹੇ ਆ, ਉਹ ਆਪਣੇ ਘਰ ਦੇ ਵਿੱਚ ਜਿਹੜੇ ਵੀ ਨੌਜਵਾਨ ਹੈਗੇ ਉਹਨਾਂ ਨੂੰ ਕਹੋ ਵੀ ਕਾਉਂਟੀ ਦੀ ਵੈਬਸਾਈਟ 'ਤੇ ਜਾ ਕੇ ਸਾਡੀ ਅਪੁਆਇੰਟਮੈਂਟ ਬਣਾਓ, ਤਾਂ ਜੋ ਜਲਦੀ ਤੋਂ ਜਲਦੀ ਤੁਸੀਂ ਜਿਹੜੀ ਹੈ ਵੈਕਸੀਨ ਆ ਉਸ ਨੂੰ ਜਿਹੜਾ ਉਹ ਲਗਵਾ ਸਕੋ। ਇੱਕ ਹੋਰ ਡਾਕਟਰ ਵਿਜ ਮੈਂ ਸਵਾਲ ਪੁੱਛਣਾ ਚਾਹੁੰਦਾ, ਜਿਨ੍ਹਾਂ ਲੋਕਾਂ ਨੂੰ ਆਲਰੇਡੀ COVID-19 ਜਿਹੜੇ ਪੋਜ਼ੀਟਿਵ ਹੋ ਕੇ ਹਟੇ ਨੇ, ਕੀ ਉਹਨਾਂ ਨੂੰ ਵੀ ਇਹ ਵੈਕਸੀਨ ਲਵਾਉਣੀ ਚਾਹੀਦੀ ਆ, ਜਾਂ ਕੀ ਉਹਨਾਂ ਦੇ ਲਈ ਰਿਕਮੈਂਡੇਸ਼ਨਸ ਹੈਗੀਆਂ? ਉਹ ਮੇਰੇ ਹਿਸਾਬ ਨਾਲ ਤਾਂ ਉਹਨਾਂ ਨੂੰ ਵੀ ਲਵਾਉਣੀ ਚਾਹੀਦੀ ਹੈ। ਰਾਜ ਭਾਜੀ ਜਿੱਦਾਂ ਗੱਲ ਕਰ ਰਹੇ ਸੀ, ਮੇਰਾ ਬੇਟਾ ਹੈਗਾ 26 ਸਾਲ ਦਾ, ਉਹਨੂੰ ਜੀ। ਹੋਇਆ ਸੀ ਕਰੋਨਾ ਵਾਇਰਸ 3-4 ਹਫ਼ਤੇ ਪਹਿਲਾਂ, ਤੇ ਅਸੀਂ ਇਹ ਗੱਲ ਘਰ ਵੀ ਕਰ ਰਹੇ ਸੀ ਕਿ ਲਵਾਣੀ ਹੈ ਜਾਂ ਨਾ ਲਵਾਈਏ, ਕਿ ਤੁਹਾਨੂੰ ਆਲਰੇਡੀ ਹੋ ਗਿਆ। ਤੇ ਇਹੀ ਬਣਦਾ ਕਿ ਜੇ ਮੌਕਾ ਮਿਲਦਾ ਹੈ ਤੇ ਲਵਾ ਲਓ, ਜੀ। ਜਲਦੀ ਤੋਂ ਜਲਦੀ ਲਵਾ ਲਓ।
ਹੋ ਸਕਦਾ ਕਿ ਜਿਹਨੂੰ ਹੋ ਚੁੱਕਾ ਕੁਛ ਦੇਰ ਲਈ ਉਹਨੂੰ ਇਮਿਊਨਿਟੀ ਹੈਗੀ ਹੈ, ਪਰ ਇਹ ਕਿਸੇ ਨੂੰ ਪੱਕਾ ਨਹੀਂ ਪਤਾ ਕਿ ਕਿੰਨੀ ਦੇਰ ਲਈ ਇਮਿਊਨਿਟੀ ਹੈਗੀ ਹੈ, ਮਹੀਨੇ ਲਈ ਹੈਗੀ ਹੈ ਜਾਂ 3 ਮਹੀਨੇ ਲਈ ਹੈਗੀ ਹੈ। ਤੇ ਅੱਗੇ ਦਾ ਪਤਾ ਨਹੀਂ ਕਿ ਕਿਸ ਤਰ੍ਹਾਂ ਡੋਸੇਸ ਆ ਰਹੀਆਂ। ਸੋ ਜੇ ਮੌਕਾ ਮਿਲਦਾ ਤੇ ਮੈਂ ਤੇ ਉਹਨੂੰ, ਮੈਂ ਆਪਣੇ ਬੇਟੇ ਨੂੰ ਵੀ ਇਹ ਕਿਹਾ ਕਿ ਭਰਾਵਾ ਤੂੰ ਲਵਾ ਲੈ, ਉਹਨੇ ਇੱਕ ਡੋਜ਼ ਤੇ ਲਵਾਈ ਲਈ। ਜੀ ਸੋ ਜੇ ਅਵੇਲੇਬਲ ਹੈਗੀ ਹੈ ਤੇ ਉਹਦਾ ਫਾਇਦਾ ਉਠਾਓ, ਭਾਵੇਂ ਹੋ ਚੁੱਕਾ ਤੁਹਾਨੂੰ, ਜੇ ਤੁਹਾਨੂੰ ਹੋ ਵੀ ਚੁੱਕਾ ਤੇ ਮਤਲਬ ਨਹੀਂ ਕਿ ਦੁਬਾਰਾ ਨਹੀਂ ਹੋ ਸਕਦਾ। ਸੋ ਹੁਣ ਤੋਂ ਬਾਅਦ ਵੀ ਇਮਿਊਨਿਟੀ ਥੱਲੇ ਜਾਏਗੀ ਓਵਰ ਟਾਈਮ। ਸੋ ਜੇ ਜਿਸ ਕੋਈ ਰਿਕਵਰ ਵੀ ਹੋ ਚੁੱਕਾ ਹੈ ਫਿਰ ਵੀ ਅਸੀਂ ਇਹ ਰეკਮੈਂਡ ਕਰਾਂਗੇ ਕਿ ਜੇ ਮਿਲ ਸਕਦੀ ਹੈ ਤੇ ਲੈ ਲਓ ਜੀ। ਤੇ ਕੀ ਕੋਈ ਉਹਨਾਂ ਨੇ ਟਾਈਮ ਫਰੇਮ ਦਿੱਤਾ ਹੈ ਵੀ ਕੋਵਿਡ ਹੋਣ ਤੋਂ ਬਾਅਦ ਦੇ ਵਿੱਚ ਇੰਨੇ ਚਿਰ ਬਾਅਦ ਹੀ ਲਵਾਉਣੀ ਆ, ਜਾਂ ਜਿੱਦਾਂ ਤੁਸੀਂ ਕਿਹਾ ਵੀ ਚਾਹੇ ਜਦੋਂ ਵੀ ਤੁਹਾਨੂੰ ਮੌਕਾ ਮਿਲਦਾ ਉਦੋਂ ਲਵਾ ਦਿਓ? ਆਫੀਸ਼ੀਅਲੀ ਤੇ ਕੁਝ ਨਹੀਂ ਹੈਗਾ, ਜੇ ਮੌਕਾ ਮਿਲਦਾ ਤੇ ਲਵਾ ਲਓ। ਓਕੇ। ਵੈਸੇ ਜੇ ਜਿੱਦਾਂ ਸ਼ਾਰਟ ਸਪਲਾਈ ਹੈਗੀ ਹੈ ਜਾਂ ਅਵੇਲੇਬਲ ਨਹੀਂ ਹੈ ਤੇ ਸ਼ਾਇਦ ਅਪ ਟੂ 90 ਡੇਜ਼ ਇਮਿਊਨਿਟੀ ਰਹੇ ਕਿਸੇ ਨੂੰ ਜਿਹਨੂੰ ਹੋ ਚੁੱਕਾ ਹੈ, ਠੀਕ ਹੈ ਸ਼ਾਇਦ ਜੀ। ਪਰ ਫਿਰ ਵੀ ਜੇ ਮੌਕਾ ਮਿਲਦਾ ਹੈ, ਜੇ ਅਵੇਲੇਬਲ ਹੈਗੀ ਹੈ ਤੁਹਾਡੀ ਕਾਉਂਟੀ ਵਿੱਚ, ਤੁਸੀਂ 65 ਪਲੱਸ ਹੈਗੇ ਹੋ ਜਾਂ ਹੈਲਥ ਕੇਅਰ ਵਰਕਰ ਹੈਗੇ ਹੋ ਤੇ ਲਵਾਈ ਲਓ, ਮੈਂ ਤੇ ਇਹੀ ਕਹਾਂਗਾ ਜੀ ਜੀ। ਬਿਲਕੁਲ। ਸੋ ਇਹ ਬਹੁਤ ਜਿਹੜੀ ਜ਼ਰੂਰੀ ਆ ਵੈਕਸੀਨ ਲਾ ਕੇ ਇਹ ਤਾਂ ਨਹੀਂ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਹੁਣ ਮੈਨੂੰ ਕਦੀ ਨਹੀਂ ਹੋ ਸਕਦੀ ਤੇ ਆਪਾਂ ਕੋਈ ਸੇਫਟੀ ਮੈਜਰਸ ਨਾ ਲਈਏ, ਕਿ ਉਹ ਉੱਦਾਂ ਹੀ WWW ਕਰਨਾ ਹੀ ਆ। ਉਹ WWW ਦੇ ਹੁਣ ਪੱਲੇ ਆਪਾਂ ਬੰਨ ਹੀ ਲਈਏ, ਵੇਅਰ ਮਾਸਕ, ਵਾਸ਼ ਯੋਰ ਹੈਂਡਸ, ਵਾਚ ਯੋਰ ਡਿਸਟੈਂਸ। ਜੀ ਵੈਸੇ ਵੀ ਚੰਗੀਆਂ ਗੱਲਾਂ ਹੀ ਹੈਗੀਆਂ, ਹੱਥ ਧੋਣੇ, ਥੋੜਾ ਸਾਫ ਸਫਾਈ ਰੱਖਣਾ ਤੇ ਚੰਗੀ ਗੱਲ ਹੈ, ਕਿਉਂਕਿ ਹੋਰ ਵੀ ਬਿਮਾਰੀਆਂ ਹੋ ਸਕਦੀਆਂ। ਬਟ ਇਹ ਵੈਕਸੀਨ ਦੇ ਲੱਗਣ ਨਾਲ ਇਹਦਾ ਇਹ ਮਤਲਬ ਨਹੀਂ ਹੈਗਾ ਕਿ ਤੁਸੀਂ ਦੂਸਰੇ ਨੂੰ ਨਹੀਂ ਦੇ ਸਕਦੇ। ਟ੍ਰਾਂਸਮਿਸ਼ਨ ਇਜ਼ ਸਟਿਲ ਪੋਸੀਬਲ, ਤੁਸੀਂ ਹਾਲੇ ਵੀ ਟ੍ਰਾਂਸਮਿਟ ਕਰ ਸਕਦੇ ਹੋ। ਇਹ ਹੈ ਕਿ ਤੁਹਾਨੂੰ ਸ਼ਾਇਦ ਨਾ ਹੋਏ ਜਾਂ ਹੋਏਗਾ ਤੇ ਉਹਨਾਂ ਸੀਵੀਅਰ ਨਹੀਂ ਹੋਏਗਾ, ਪਰ ਉਸ ਤੋਂ ਬਾਅਦ ਵੀ ਆਪਾਂ WWW ਕਰਨਾ ਹੀ ਹੈ। ਵੇਅਰ ਅ ਮਾਸਕ, ਮਾਸਕ ਪਾਓ, ਹੱਥ ਧੋ ਤੇ ਵਾਚ ਯੋਰ ਡਿਸਟੈਂਸ, ਆਪਣਾ 6 ਫੁੱਟ ਦੀ ਥੋੜੀ ਜੀ ਦੂਰੀ ਰੱਖੋ ਵੈਕਸੀਨ ਤੋਂ ਬਾਅਦ ਵੀ। ਜੀ ਇਹ ਜ਼ਰੂਰੀ ਹੈ ਜੀ, ਬਿਲਕੁਲ। ਸੋ ਡਾਕਟਰ ਵਿਜ, ਸਾਨੂੰ ਪਤਾ ਹੈ ਵੀ ਤੁਸੀਂ ਕਾਫੀ ਬਿਜ਼ੀ ਹੁੰਦੇ ਆ ਅਤੇ ਮੈਂ ਬਹੁਤ ਬਹੁਤ ਸ਼ੁਕਰੀਆ ਕਰਦਾ ਹਾਂ ਵੀ ਤੁਸੀਂ ਅੱਜ ਪੰਜਾਬੀ ਰੇਡੀਓ USA ਦੇ ਨਾਲ ਜੁੜੇ, ਅਤੇ ਤੁਸੀਂ ਇਹ ਬਹੁਤ ਹੀ ਇੰਪੋਰਟੈਂਟ ਜਾਣਕਾਰੀ, ਖਾਸ ਕਰਕੇ ਜਿਹੜੇ ਕਰੋਨਾ ਵਾਇਰਸ COVID-19 ਦੇ ਟੀਕਾਕਰਨ ਵੈਕਸੀਨੇਸ਼ਨਸ ਦੇ ਜਿਹੜੀ ਮੁਹਿੰਮ ਆ ਉਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਅਤੇ ਜਾਣ ਤੋਂ ਪਹਿਲਾਂ ਮੈਂ ਜ਼ਰੂਰ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ, ਕੀ ਤੁਸੀਂ ਲਿਸਨਰਸ ਨੂੰ, ਸਾਡੀ ਆਡੀਅנס ਨੂੰ ਜਾਂਦੇ ਜਾਂਦੇ ਦੱਸਣਾ ਕਹਿਣਾ ਚਾਹੁੰਦੇ ਆ? ਬਹੁਤ ਬਹੁਤ ਧੰਨਵਾਦ ਰਾਜ ਭਾਜੀ, ਮੈਨੂੰ ਬਹੁਤ ਮਜ਼ਾ ਆਇਆ, ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਤੇ ਅਸੀਂ ਇਹੀ ਚਾਹਾਂਗੇ ਕਿ ਤੁਸੀਂ ਸਾਡੇ ਪੰਜਾਬੀ ਭੈਣ ਭਰਾ ਜਿਹੜੇ ਹੈਗੇ ਨੇ ਉਹ ਸਾਰੇ ਤੰਦਰੁਸਤ ਰਹਿਣ, ਠੀਕ ਠਾਕ ਰਹਿਣ। ਇੰਪੋਰਟੈਂਟ ਕਮਿਊਨਿਟੀ ਹੈਗੀ, ਅਸੀਂ ਮਿਹਨਤ ਕਰਨੇ, ਕੰਮ ਕਰਨੇ ਆ। ਸੋ ਜਲਦੀ ਤੋਂ ਜਲਦੀ ਸ਼ਾਟ ਲਓ, ਆਪਣੀ ਕਾਉਂਟੀ ਤੋਂ ਫਾਈਂਡ ਆਊਟ ਕਰੋ ਕਿ ਕਿੱਥੇ ਅਵੇਲੇਬਲ ਹੈਗੇ ਆ, ਵੈਬਸਾਈਟ ਤੇ ਜਾ ਕੇ ਆਪ ਕਰੋ, ਨਹੀਂ ਤੇ ਆਪਣੇ ਕਿਸੇ ਨੌਜਵਾਨ ਨੂੰ ਕਹੋ ਕਿ ਵੈਬਸਾਈਟ ਤੇ ਜਾ ਕੇ ਮੈਨੂੰ ਰਜਿਸਟਰ ਕਰਾਓ। ਤੇ ਬਾਕੀ ਆਪਣਾ WWW ਯਾਦ ਰੱਖੋ, ਵੇਅਰ ਅ ਮਾਸਕ, ਵਾਸ਼ ਯੋਰ ਹੈਂਡਸ, ਵਾਚ ਯੋਰ ਡਿਸਟੈਂਸ ਐਂਡ ਆਪਣਾ ਖਿਆਲ ਰੱਖੋ, ਆਪਣੇ ਪਰਿਵਾਰ ਦਾ ਖਿਆਲ ਰੱਖੋ। ਇਹ ਬੁਰਾ ਸਮੇਂ ਆਇਆ, ਸਾਰੀ ਧਰਤੀ ਤੇ ਉੱਤੇ ਆਇਆ ਸੀ, ਪਰ ਹੁਣ ਹੌਲੀ ਹੌਲੀ ਜਾਣ ਵਾਲਾ, ਲਾਈਟ ਐਟ ਦੀ ਐਂਡ ਆਫ ਦਾ ਟਨਲ ਜਿਹਨੂੰ ਕਹਿੰਦੇ, ਕਿ ਹੁਣ ਸਵੇਰਾ ਹੋਇਆ ਦੁਬਾਰਾ, ਤੇ ਜਿਹੜੀ ਚੀਜ਼ ਅਵੇਲੇਬਲ ਹੈ ਉਹਦਾ ਫਾਇਦਾ ਉਠਾਓ। ਜਲਦੀ ਤੋਂ ਜਲਦੀ ਵੈਕਸੀਨ ਸਭ ਨੂੰ ਮਿਲੇ, ਅਸੀਂ ਚਾਹੁੰਦੇ ਸਾਡੇ ਪੰਜਾਬੀ ਭੈਣ ਭਰਾਵਾਂ ਨੂੰ ਜਲਦੀ ਮਿਲੇ ਤਾਂ ਕਿ ਅਸੀਂ ਸਾਰੇ ਠੀਕ ਠਾਕ ਰਹੀਏ ਤੇ ਇੱਕ ਦੂਸਰੇ ਦਾ ਖਿਆਲ ਰੱਖ ਸਕੀਏ। ਬਿਲਕੁਲ। ਅਤੇ ਇੱਕ ਵਾਰੀ ਫਿਰ ਐਂਡ 'ਚ ਦੱਸਦਾ ਜਾਵਾਂ, ਇਹ ਟੋਟਲੀ ਫ੍ਰੀ ਆਫ ਕਾਸਟ ਆ। ਤੁਹਾਡਾ ਇਮੀਗ੍ਰੇਸ਼ਨ ਮੈਟਰ, ਸਟੇਟਸ ਇਸ ਦੇ ਵਿੱਚ ਮੈਟਰ ਨਹੀਂ ਕਰਦਾ। ਤੁਸੀਂ ਆਪਣੀ ਕਾਉਂਟੀ ਦੇ ਵਿੱਚ ਜਾ ਕੇ, ਜਿਹੜਾ ਕਾਉਂਟੀ ਦੀ ਵੈਬਸਾਈਟ 'ਤੇ ਜਾ ਕੇ ਅਪੁਆਇੰਟਮੈਂਟ ਬਣਾਉਣੀ ਆ, ਰਜਿਸਟਰ ਕਰਨਾ ਆ। ਵੰਸ ਦੇ ਸੀ ਵੀ ਤੁਸੀਂ ਆਹ ਵਾਲੇ ਟੀਅਰ ਦੇ ਵਿੱਚ ਆ ਜਾਂਦੇ ਆ ਅਤੇ ਉਹਦੀ ਵਾਰੀ ਹੈਗੀ ਆ, ਅਤੇ ਤੁਹਾਨੂੰ ਜਿਹੜੀ ਉਹ ਅਪੁਆਇੰਟਮੈਂਟ ਦੇ ਕੇ ਜਲਦ ਤੋਂ ਜਲਦ ਜਿਹੜਾ ਵੈਕਸੀਨੇਟ ਜਿਹੜਾ ਉਹ ਕਰਨਾ ਚਾਹੁੰਦੇ। ਇਹ ਕੈਲੀਫੋਰਨੀਆ ਵਾਲੇ ਤਾਂ ਕਾਹਲੇ ਪਏ ਆ ਵੀ ਜਲਦੀ ਜਲਦੀ ਲਾ ਦਈਏ, ਟੀਕੇ ਠੋਕ ਦਈਏ ਸਾਰਿਆਂ ਨੂੰ ਫੜ ਕੇ। ਸੋ ਜਿਹਨੂੰ ਮੌਕਾ ਮਿਲਦਾ ਹੈ ਜੀ ਉਹ ਜਿਹੜਾ ਜ਼ਰੂਰ ਲਾਓ, ਕਿਉਂਕਿ ਆਪਾਂ ਬਹੁਤ ਭੈੜੇ ਸਮੇਂ 'ਚੋਂ ਗੁਜ਼ਰੇ ਹਾਂ, ਇੱਕ ਦੂਜੇ ਨੂੰ ਮਿਲ ਗਿਲ ਨਹੀਂ ਸਕੇ। ਸੋ ਇੱਕ ਵਾਰੀ ਇਹ ਸਾਰਾ ਕੁਛ ਵੈਕਸੀਨੇਟ ਹੋ ਜਾਊਗਾ, ਦੈਨ ਵੀ ਕੈਨ ਗੋ ਬੈਕ ਟੂ ਅਵਰ ਨੋਰਮਲ ਲਾਈਫ। ਜਿੱਦਾਂ ਆਪਾਂ ਪੰਜਾਬੀ ਇੱਕ ਦੂਜੇ ਦੇ ਵਿਆਹਾਂ ਸ਼ਾਦੀਆਂ 'ਤੇ ਵੀ ਜਾਣਾ ਆ, ਮਿਲਣਾ ਵੀ ਆ, ਜੱਫੀਆਂ ਵੀ ਪਾਉਣੀਆਂ, ਫਿਰ ਉਹ ਸਾਰਾ ਕੁਛ ਜਿਹੜਾ ਆ ਮੁੜ ਦੁਬਾਰਾ ਜਿਹੜਾ ਉਹ ਕੀਤਾ ਜਾ ਸਕੇ। ਸੋ ਡਾਕਟਰ ਪੰਕਜ ਵਿਜ, ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਤੁਸੀਂ ਸਾਡੇ ਨਾਲ ਜੁੜੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਥੈਂਕ ਯੂ ਸੋ ਮਚ ਜੀ। ਅਤੇ ਸਰੋਤਿਓ, ਸਾਡਾ ਅੱਜ ਦਾ ਜਿਹੜਾ COVID-19 ਅਤੇ ਉਸਦੀ ਵੈਕਸੀਨੇਸ਼ਨ ਦੇ ਬਾਰੇ ਗੱਲਬਾਤ ਆ ਉਹ ਆਪਾਂ ਕਰ ਰਹੇ ਸੀ ਡਾਕਟਰ ਪੰਕਜ ਵਿਜ, ਜਿਹੜੇ ਪ੍ਰੈਜ਼ੈਂਟਨ ਕੈਲੀਫੋਰਨੀਆ ਤੋਂ ਨੇ, ਅਤੇ ਕੈਲੀਫੋਰਨੀਆ ਪਬਲਿਕ ਹੈਲਥ ਡਿਪਾਰਟਮੈਂਟ ਦੇ ਵਜੋਂ ਉਹ ਅੱਜ ਉਹਨਾਂ ਦੇ ਵੱਲੋਂ ਜਿਹੜਾ ਉਹ ਆ ਕੇ ਉਹਨਾਂ ਨੇ ਆਪਣੇ ਨਾਲ ਜਿਹੜੀ ਉਹ ਗੱਲਬਾਤ ਵੀ ਕੀਤੀ ਆ, ਤਾਂ ਜੋ ਆਪਣੀ ਕਮਿਊਨਿਟੀ ਵੈਕਸੀਨੇਸ਼ਨ ਟੀਕਾਕਰਨ ਆ ਉਸ
ਦੀ ਸੇਫਟੀ ਦੇ ਨਾਲ ਜਿਹੜੀ ਉਹ ਜਾਣੂ ਹੋ ਸਕੇ, ਕਿੱਦਾਂ ਜਿਹੜੀ ਮੁਹਿੰਮ ਚੱਲ ਰਹੀ ਹੈ ਉਸ ਦੇ ਬਾਰੇ ਆ ਉਹ ਜਾਣਕਾਰੀ ਜਿਹੜੀ ਉਹ ਪ੍ਰਾਪਤ ਕਰ ਸਕੇ। ਸੋ ਇਹਨਾਂ ਦਾ ਅਸੀਂ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਮਿਲਾਂਗੇ ਫਿਰ ਅੱਗੇ ਆਉਂਦੇ ਜਿਹੜੇ ਪ੍ਰੋਗਰਾਮਾਂ ਦੇ ਵਿੱਚ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।